ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਨੂੰ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਬਾਰੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ, ਉਹਨੇ ਸਾਡੀ ਲਾਈਫ ਨੂੰ ਇੰਪੈਕਟ ਕਿੱਦਾਂ ਕਰਨਾ ਤੇ ਆਪਾਂ ਉਹ ਤੋਂ ਕੀ ਸਿੱਖ ਕੇ ਆਪਣਾ ਭਵਿੱਖ ਸਵਾਰ ਸਕਦੇ ਹਾਂ। ਬਿਲਕੁਲ। ਸੋ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਨੂੰ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਤਹਿਤ ਲੈਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੇਂਜਸ ਕਰਵਾਉਣੀਆਂ, ਉਸ ਦੇ ਲਈ ਵੀ ਸੰਪਰਕ ਕਰੋ। ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਵੀ ਇਹਨਾਂ ਨੂੰ ਕਾਲ ਕਰੋ 4082722500। ਟੇਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਅਨ 4159090503 415-909-0503। ਇਹਨਾਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਪੰਜਾਬੀ ਟੈਕ ਟਾਕ ਦੇ ਵਿੱਚ ਜਿੱਦਾਂ ਹਰਵਿੰਦਰ ਨੇ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਆਪਾਂ ਇੱਦਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜੋ ਨਵੀਆਂ ਟੈਕਨੋਲੋਜੀਜ਼ ਆ ਰਹੀਆਂ ਜਾਂ ਜਿਹੜੀਆਂ ਟੈਕਨੋਲੋਜੀਜ਼ ਚੱਲ ਰਹੀਆਂ ਆ, ਉਸ ਦੀ ਡੂੰਘਾਈ ਵਿੱਚ ਜਾਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਕਿੱਦਾਂ ਉਹ ਵਰਕ ਕਰਦੀਆਂ ਨੇ, ਕਿਵੇਂ ਆ, ਤੇ ਇੱਕ ਸਮਝ ਜਿਹੜੀ ਆ ਉਹ ਆਪਣੀ ਬਣ ਸਕੇ ਉਸ ਦੇ ਬਾਬਤ। ਅੱਜ ਕੁਛ ਆਪਾਂ ਅਜਿਹੀਆਂ ਤਕਨੀਕਾਂ ਦੇ ਉੱਤੇ, ਟੈਕਨੋਲੋਜੀਜ਼ ਦੇ ਉੱਤੇ ਗੱਲਬਾਤ ਕਰਾਂਗੇ ਜਿਹੜੀਆਂ ਨਵੀਆਂ ਆ ਰਹੀਆਂ ਨੇ, ਅਚੰਭਤ ਵੀ ਕਰਨਗੀਆਂ ਤੇ ਇਹਨਾਂ ਨੇ ਆਉਣ ਵਾਲੇ ਭਵਿੱਖ ਨੂੰ ਵੀ ਕਾਫੀ ਜਿਹੜਾ ਆ ਉਹ ਚੇਂਜ ਕਰ ਸਕਦੀਆਂ ਨੇ ਜੇ ਕਾਮਯਾਬ ਹੁੰਦੀਆਂ, ਬਸ਼ਰਤੇ ਇਹ ਓਬਵੀਅਸਲੀ ਇਹ ਗੱਲ ਆ। ਪਰ ਟੈਕਨੋਲੋਜੀਜ਼ ਨਵੀਆਂ ਆਉਂਦੀਆਂ ਰਹਿੰਦੀਆਂ ਆ, ਕਈਆਂ ਦੀ ਪਕੜ ਬਣ ਜਾਂਦੀ ਆ, ਕਈ ਆਈ ਚਲਾਈ ਜਿਹੜੀ ਉਹ ਹੋ ਜਾਂਦੀ ਆ। ਇਹਦੇ ਲਈ ਬਹੁਤ ਸਾਰੀਆਂ ਕੰਪਨੀਜ਼ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਰਿਸਰਚ ਦੇ ਉੱਤੇ ਲਗਾਉਂਦੀਆਂ ਰਹਿੰਦੀਆਂ ਆ, ਤਾਂ ਜੋ ਇਵੈਂਚੁਅਲੀ ਉਹਨਾਂ ਦਾ ਮੁੱਖ ਮਕਸਦ ਤਾਂ ਉਹਨਾਂ ਨੂੰ ਮੁਨਾਫੇ ਦਾ ਹੁੰਦਾ ਆ, ਪਰ ਨਾਲ ਦੇ ਨਾਲ ਉਹ ਤਕਨੀਕ ਜਿਹੜੀ ਆ ਉਹ ਦੁਨੀਆ ਦੇ ਲਾਈਫ ਸਟਾਈਲ ਨੂੰ ਬਦਲ ਦਿੰਦੀ ਆ, ਉਹ ਵੀ ਇੱਕ ਉਸ ਦਾ ਨਾਲ ਹੀ ਹਿੱਸਾ ਆ। ਬੀਤੇ ਸਮਿਆਂ ਦੇ ਵਿੱਚ ਰੀਸੈਂਟਲੀ ਆਪਾਂ ਹਰਵਿੰਦਰ ਆਪਾਂ ਬਹੁਤ ਸਾਰੇ ਜਿਹੜੀ AI ਦੀਆਂ ਗੱਲਾਂ ਵੀ ਕੀਤੀਆਂ, ਉਹ ਚੱਲਦੀਆਂ ਹੀ ਰਹਿਣੀਆਂ ਕਿਉਂਕਿ ਇਹ ਹੁਣ ਨਵੀਂ ਆ, ਉਹਦੇ ਅੰਡਰ ਹੀ ਹੁਣ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਆ। ਆਪਾਂ ਦੇਖਦੇ ਹਾਂ ਬਗੈਰ ਕਿਸੇ ਨੂੰ ਕੰਮ ਕੀਤੇ ਕੋਡ ਹੋ ਰਿਹਾ ਆ, ਬਗੈਰ ਜਿਹੜੇ ਇਕੱਲੇ ਪ੍ਰੋਮਪਟ ਲੈ ਕੇ, ਪ੍ਰੋਮਪਟ ਦੇ ਕੇ ਚੈਟ GPT ਵਰਗੇ, ਹੁਣ ਜੈਮੀਨੀ ਵਰਗੀ ਜਿਹੜੀ ਆ ਗੂਗਲ ਵਾਲਿਆਂ ਨੇ ਆਪਣੀ ਸ਼ੁਰੂ ਕਰਤੀ ਆ, ਉਹ ਸਾਰਾ ਕੁਛ ਨਵਾਂ ਆ ਰਿਹਾ ਆ। ਅੱਜ ਆਪਾਂ ਇੱਕ ਅਜਿਹੀ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਮਲਟੀਪਲ ਅੱਜ ਟੈਕਨੋਲੋਜੀਜ਼ ਦੇ ਉੱਤੇ ਆਪਾਂ ਗੱਲ ਕਰਨੀ ਆ। ਰਵਿੰਦਰ, ਸ਼ੁਰੂ ਕਰਦੇ ਹਾਂ ਸੁੱਤੇ ਪਿਆ ਕੋਡਿੰਗ ਤੋਂ। ਸੁੱਤੇ ਪਿਆ ਬੰਦੇ ਨੂੰ ਸੁਪਨੇ ਆਉਂਦੇ ਤਾਂ ਸੁਣੇ ਸੀਗੇ, ਸੁੱਤੇ ਪਏ ਕੋਡਿੰਗ ਵੀ ਹੋਇਆ ਕਰੂਗੀ। ਇਹ ਕੀ ਆ, ਇਸ ਦੇ ਪਿੱਛੇ ਕਿਹੜੀ ਨਵੀਂ ਟੈਕਨੋਲੋਜੀ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ? ਰਾਜਕਨ, ਤੁਹਾਡੀ ਗੱਲ ਠੀਕ ਆ। ਆਪਾਂ ਇੱਕ ਵਾਰੀ ਫੇਰ ਉਹਨੂੰ ਰੀਕੈਪ ਕਰ ਲੈਂਦੇ ਆ, ਜਿਹੜੀ ਆਪਾਂ ਗੱਲ ਪਹਿਲਾਂ ਵੀ ਕਰਦੇ, ਤੁਸੀਂ ਵੀ ਹੁਣੇ ਕੀਤੀ ਕਿ ਜਦੋਂ ਬਿਜ਼ਨਸ ਜਾਂ ਕੋਈ ਸਟਾਰਟਅਪ ਕੰਪਨੀ ਬਣਦੀ ਆ, ਉਹਦਾ ਮੇਨ ਮਕਸਦ ਹੁੰਦਾ ਆਪਟੀਮਾਈਜ਼ੇਸ਼ਨ, ਮੋਟੇ ਤੌਰ ਦੇ ਉੱਤੇ ਕਹਿ ਲਈਏ ਕਿ ਚੀਜ਼ਾਂ ਨੂੰ ਸੌਖੇ ਤੌਰ ਦੇ ਉੱਤੇ ਬਣਾਉਣ ਦੇ ਲਈ, ਜਿਹਦੇ ਕਰਕੇ ਜਿਹੜੇ ਬਿਜ਼ਨਸ ਉਹਨੂੰ ਚਲਾਉਂਦੇ ਉਹਦੀ ਜਿਹੜਾ ਉਹਦਾ ਕੀਮਤ ਆ ਬਿਜ਼ਨਸ ਕਰਨ ਦੀ ਉਹਦੀ ਘਟੇ, ਹੈ ਨਾ। ਸੋ ਉਹਦੇ ਵਾਸਤੇ ਦੇਖੋ ਬਾਏ ਦਾ ਆਪਾਂ ਥੋੜੇ ਜਿਹੇ ਇਤਿਹਾਸ ਵਿੱਚ ਚਲੇ ਜਾਈਏ ਤਾਂ 100 ਸਾਲ ਪਹਿਲਾਂ ਕੀ ਹੁੰਦਾ ਸੀ, ਘਰ ਦੇ ਵਿੱਚ ਇੱਕ ਬੰਦਾ ਹੁੰਦਾ ਸੀ ਕੰਮ ਕਰਨੇ ਵਾਲਾ, ਹੈ ਨਾ। ਬਾਕੀ ਘਰ ਦੇ ਇੰਨਾ ਕੁ ਕੰਮ ਕਰ ਲੈਂਦਾ ਸੀ ਕਿ ਬਾਕੀ ਉਹਨੂੰ ਬੈਠ ਕੇ ਖਾ ਸਕਦੇ ਸੀ। ਓਵਰ ਦ ਪੀਰੀਅਡ ਆਫ ਟਾਈਮ ਜਦੋਂ ਜੋ ਕੰਜ਼ਿਊਮਰਿਜ਼ਮ ਵੱਧਦੀ ਆ, ਕੰਜ਼ਿਊਮਰਿਜ਼ਮ ਦੇ ਨਾਲ ਘਰਾਂ ਦੇ ਖਰਚੇ ਵੀ ਵੱਧਦੇ ਆ। ਸੋ ਉਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਆ ਕਿ ਲੇਬਰ ਵਰਕ ਫੋਰਸ ਵੀ ਜ਼ਿਆਦਾ ਚਾਹੀਦੀ ਹੁੰਦੀ ਹੈ। ਸੋ ਉਹਦੇ ਵਿੱਚ ਫਿਰ ਹੋਰ ਕੁਛ ਇੱਦਾਂ ਦੀਆਂ ਚੀਜ਼ਾਂ ਆ ਗਈਆਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਵਰਕ ਫੋਰਸ ਬਣਨ, ਹੈ ਨਾ। ਇਹਦੇ ਵਿੱਚ ਫਿਰ ਘਰ ਦੇ ਵਿੱਚ ਇੱਕ ਤੋਂ ਜ਼ਿਆਦਾ ਮਲਟੀਪਲ ਟੀਮ ਮੈਂਬਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਤੇ ਓਵਰ ਦਾ ਪੀਰੀਅਡ ਆਫ ਟਾਈਮ ਹੁਣ ਅਸੀਂ ਜਿਹੜਾ ਗ੍ਰਾਫ ਆ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਵਰਕ ਫੋਰਸ ਦਾ ਗ੍ਰਾਫ ਆ, ਉਹ ਪੁੱਠੇ ਪਾਸੇ ਨੂੰ
ਚੱਲਦਾ ਦੇਖ ਰਹੇ ਹਾਂ ਹਨਾ। ਆਪਾਂ ਤਕਰੀਬਨ ਪਿਛਲੇ 8-9 ਮਹੀਨਿਆਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਜਦੋਂ ਕੋਈ ਬਿਜ਼ਨਸ ਨੇ ਤਾਂ ਸਭ ਤੋਂ ਵੱਧ ਉਹਦਾ ਜਿਹੜਾ ਖਰਚਾ ਹੁੰਦਾ ਵਾ ਜਿਹੜੀ ਵਰਕ ਫੋਰਸ ਆ ਉਹਦੇ ਉੱਤੇ ਹੈਨਾ। ਸੋ ਕਾਫੀ ਜ਼ਿਆਦਾ ਟੈਕਨੋਲੋਜੀਜ਼ ਜਾਂ ਕਾਫੀ ਜ਼ਿਆਦਾ ਪ੍ਰੋਸੈਸਿਸ ਜਾਂ ਸਟਾਰਟਅਪਸ ਇਸ ਚੀਜ਼ ਉੱਤੇ ਕੰਮ ਕਰਦੀਆਂ ਰਹੀਆਂ ਤੇ ਕਰ ਰਹੀਆਂ ਨੇ ਕਿ ਆਪਾਂ ਉਹ ਜਿਹੜਾ ਖਰਚਾ ਉਹਨੂੰ ਕਿੱਦਾਂ ਘੱਟੋ ਘੱਟ ਘਟਾਈਏ। ਉਹਦੇ ਨਾਲ ਦੋ ਚੀਜ਼ਾਂ ਹੋ ਸਕਦੀਆਂ ਕਿ ਇੱਕ ਆਫ ਸ਼ੋਰ ਆਪਣੀ ਜਿਹੜੀ ਫੈਕਟਰੀਜ਼ ਲੈ ਜਾ, ਜਿਹਦੇ ਵਿੱਚ ਅਸੀਂ ਦੇਖਿਆ ਚਾਈਨਾ ਜਾਂ ਹੋਰ ਏਸ਼ੀਆ ਦੇ ਵਿੱਚ ਜਿਹੜੀ ਫੈਕਟਰੀਜ਼ ਆ ਉੱਥੇ ਲੇਬਰ ਸਸਤੀ ਹੋਣ ਕਰਕੇ ਲੋਕ ਫੈਕਟਰੀਜ਼ ਉੱਥੇ ਲੈ ਜਾਂਦੇ ਆ। ਦੂਸਰੀ ਚੀਜ਼ ਉਹਦੀ ਪ੍ਰੋਸੈਸ ਹੈਗੀ ਆਟੋਮੇਸ਼ਨ, ਕਿ ਲੇਬਰ ਦੀ ਘੱਟੋ ਘੱਟ ਹੀ ਲੋੜ ਪਵੇ, ਰੋਬੋਟਿਕਸ ਹੈਨਾ। ਸੋ ਜਿਹੜੀ ਹਾਂਜੀ ਰੋਬੋਟਿਕਸ ਦੀ ਹੈਨਾ ਘੱਟੋ ਘੱਟ ਲੋੜ ਪਏ। ਤੇ ਜਿਹੜੀ ਤੀਸਰੀ ਜਿਹਦੇ ਤੇ ਲਗਾਤਾਰ ਕੰਮ ਪਿੱਛੇ ਵੀ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ, ਤੇ ਅੱਜ ਵੀ ਅਸੀਂ ਗੱਲਬਾਤ ਉੱਤੇ ਸ਼ੁਰੂ ਕਰਾਂਗੇ। ਤੀਸਰਾ ਆਈਡੀਆ ਹੈ ਕਿ ਜਿਹੜੇ ਵਰਕਫੋਰਸ ਹੈਗੀ ਆ ਆਪਾਂ ਕੋਲ ਜਿਹੜੀ ਕੰਮ ਕਰ ਰਹੀ ਆ, ਉਹ ਤੋਂ ਅਸੀਂ ਵੱਧ ਤੋਂ ਵੱਧ ਕਿੱਦਾਂ ਆਊਟਪੁੱਟ ਲੈ ਸਕੀਏ। ਠੀਕ ਆ। ਸੋ ਹੁਣ ਇਹ ਸਾਰੇ ਭੂਮਿਕਾ ਬਣਨ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਇਹ ਜਿਹੜੀ ਨਵੀਂ ਟੈਕਨੋਲੋਜੀ ਜਾਂ ਨਵੀਂ ਸਟਾਰਟਅਪ ਜਿਹਦੇ ਬਾਰੇ ਅਸੀਂ ਕੰਮ ਕਰ ਰਹੇ ਉਹਦਾ ਨਾਮ ਹੈ ਪ੍ਰੋਫੈਟਿਕ। ਜਿਹੜਾ ਜਿਹੜੀ ਉਹ ਇਸ ਚੀਜ਼ ਉੱਤੇ ਕੰਮ ਕਰ ਰਹੀ ਉਹਦਾ ਪ੍ਰੋਡਕਟ ਆ ਜਿਹੜਾ ਪ੍ਰੋਫੈਟਿਕ ਦਾ ਪ੍ਰੋਡਕਟ ਜਿਹੜੀ ਕੰਪਨੀ ਆ ਉਹਦਾ ਨਾਮ ਆ ਹੈਲੋ, ਹੈਨਾ। ਹੈਲੋ ਅਸੀਂ ਤੁਹਾਨੂੰ ਦੱਸ ਦਈਏ ਕਿ ਹੈਲੋ ਜੇ ਤੁਸੀਂ ਧਾਰਮਿਕ ਕੋਈ ਫੋਟੋਆਂ ਦੇਖੀਆਂ ਹੋਣ, ਉਹਦੇ ਪਿੱਛੇ ਜੇ ਕੋਈ ਵੱਡੀ ਪਰਸਨੈਲਿਟੀ ਆ, ਜਿਵੇਂ ਗੁਰੂ ਸਾਹਿਬ ਦੀ ਫੋਟੋਆਂ ਦੀ ਕਈ ਪੇਂਟਿੰਗ ਅਸੀਂ ਦੇਖਦੇ ਪਿੱਛੇ ਇੱਕ ਹੈਲੋ ਹੈ ਨਾ, ਚਿੱਟਾ ਜਿਹਾ ਚੱਕਰ ਬਣਿਆ ਹੁੰਦਾ, ਉਹਨੂੰ ਹੈਲੋ ਕਹਿੰਦੇ ਅੰਗਰੇਜ਼ੀ ਵਿੱਚ। ਸੋ ਉਹ ਜੀ ਕਿ ਇੱਕ ਨਾ ਬੋਡੀ ਦੇ ਵਿੱਚ ਹਰਵਿੰਦਰ ਸੌਰੀ ਤੁਹਾਡੀ ਆਵਾਜ਼ ਵਿੱਚ ਕੱਟ ਹੋ ਗਈ ਸੀ। ਹੈਲੋ ਤੋਂ ਜਿਹੜਾ ਦੱਸ ਰਹੇ ਸੀਗੇ ਵੀ ਜਿਹੜਾ ਉਹਨਾਂ ਦਾ ਹੈਡ ਪੀਸ ਆ ਹੈਲੋ, ਸੋ ਉਹਦਾ ਤੁਸੀਂ ਦੱਸ ਰਹੇ ਸੀ ਵੀ ਜਿੱਦਾਂ ਇੱਕ ਰੱਬ ਨੂੰ ਜਾਂ ਦਿਵਯ ਚੀਜ਼ ਨੂੰ ਦਿਖਾਉਣ ਦੇ ਲਈ ਹੁੰਦਾ ਆ। ਸੋ ਤੋਂ ਅੱਗੇ ਗੱਲ ਸ਼ੁਰੂ ਕਰੋ, ਵਿੱਚ ਆਵਾਜ਼ ਕੱਟ ਹੋ ਗਈ ਸੀ। ਸੌਰੀ ਮੈਨੂੰ ਲੱਗਦਾ ਮੇਰੇ ਨੈਟਵਰਕ ਦੀ ਸਮੱਸਿਆ ਸੀ, ਸੌਰੀ ਉਹਦੇ ਕਰਕੇ ਆਵਾਜ਼ ਕੱਟ ਹੋ ਗਈ। ਸੋ ਹੈਲੋ ਮੈਂ ਦੱਸਦਾ ਕਿ ਜਦੋਂ ਕੋਈ ਕੰਪਨੀ ਕੋਈ ਪ੍ਰੋਡਕਟ ਬਣਾਉਂਦੀ ਉਹਨੂੰ ਤੁਸੀਂ ਮਾਰਕੀਟ ਵਿੱਚ ਕਿੱਦਾਂ ਕਰਨਾ, ਉਹਦਾ ਨਾਂ ਉਹਦੀ ਨੇਮਿੰਗ ਤੁਸੀਂ ਕਿੱਦਾਂ ਕਰਦੇ ਹੋ, ਤੇ ਬਹੁਤ ਮੈਟਰ ਕਰਦਾ। ਸੋ ਹੈਲੋ ਜਿਹੜਾ ਹੈਗਾ, ਜਿੱਦਾਂ ਤੁਸੀਂ ਕਿਸੇ ਪਰਸਨੈਲਿਟੀ ਦੇ ਪਿੱਛੇ ਨਾ ਦੇਖਦੇ ਹੋ ਵੱਡਾ ਸਾਰਾ ਚੱਕਰ ਹੁੰਦਾ ਚਿੱਟੇ ਰੰਗ ਦਾ, ਉਹਨੇ ਸਪੈਸ਼ਲ ਦਰਸਾਉਣ ਦੇ ਵਾਸਤੇ। ਸੋ ਉਹ ਹੈਡ ਪੀਸ ਉਹਦਾ ਨਾਂ ਹੈਲੋ ਨਾ ਰੱਖਿਆ। ਸੋ ਬੇਸਿਕਲੀ ਜਦੋਂ ਅਸੀਂ ਸੌਂਦੇ ਹਾਂ ਹਨਾ, ਤੇ ਇੱਕ ਸਟੇਜ ਆਪਣੀ ਏਦਾਂ ਦੀ ਹੁੰਦੀ ਹੈ ਸੌਣ ਤੋਂ ਪਹਿਲੇ, ਜਿਹਦੇ ਵਿੱਚ ਸਾਨੂੰ ਪਤਾ ਹੁੰਦਾ ਕਿ ਅਸੀਂ ਨੀਂਦ ਵਿੱਚ ਹੈਗੇ ਹਾਂ, ਪਰ ਅਜੇ ਪੂਰੀ ਤਰ੍ਹਾਂ ਨੀਂਦ ਵਿੱਚ ਨਹੀਂ ਗਏ, ਹੈਨਾ। ਉਹਨੂੰ ਕਹਿੰਦੇ ਆ ਲਿਊਸਿਡ ਸਟੇਟ ਮਾਈਂਡ। ਸੋ ਰਾਜਕਨ ਉਹਦੇ ਵਿੱਚ ਉਹੀ ਹੈ ਕਿ ਜਿਹੜੇ ਤੁਸੀਂ ਹੈਡਫੋਨ ਟਾਈਪ ਉਹ ਜਿਹੜੀ ਚੀਜ਼ ਲਾਉਣੇ ਸਿਰ, ਹਾਂਜੀ। ਸੋ ਉਹਦੇ ਵਿੱਚ ਉਹ ਤੁਹਾਨੂੰ ਜੋ ਤੁਹਾਡੇ ਦਿਮਾਗ ਦੀ ਸੈਂਸਿਸ ਹੋਏਗੀ, ਜੋ ਤੁਸੀਂ ਸੋਚ ਰਹੇ ਹੋਵੋਗੇ, ਉਹਨੂੰ ਸੈਂਸਰ ਦੇ ਰਾਹੀਂ ਉਹ ਕੋਡ ਕਰ ਸਕੇਗਾ। ਸੋ ਬੜਾ ਸਟ੍ਰੇਂਜ ਜਿਹਾ ਆਈਡੀਆ ਹੈਗਾ, ਕਿਉਂਕਿ ਜਿਹੜੇ ਸੈਂਸਰਸ ਹੈਗੇ ਆ, ਸੋ ਉਹਦੇ ਵਿੱਚ ਜੋ ਤੁਹਾਡੀ ਡੇ ਡ੍ਰੀਮਿੰਗ ਹੋ ਰਹੀ ਹੈ ਜਾਂ ਜੋ ਤੁਸੀਂ ਸੋਚ ਰਹੇ ਹੋ, ਉਹਨੂੰ ਉਹ ਕਨਵਰਟ ਕਰੇਗਾ। ਅੱਛਾ, ਠੀਕ ਹੈ ਜੀ। ਸੋ ਉਹਦੇ ਵਿੱਚ ਇਹ ਕਿ ਹਾਂਜੀ, ਸੋ ਇਹਦੇ ਵਿੱਚ ਜਦ ਮੈਂ ਕਾਫੀ ਇਹਦੇ ਰਿਵਿਊ ਪੜ੍ਹਦਾ ਸੀ, ਉਹਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਜਿਹਦੇ ਚੀਜ਼ ਉਹਨਾਂ ਨੂੰ ਇਹ ਲੱਗਦੀ ਹੈ ਕਿ ਦੇਖੋ ਦਿਨ ਵਿੱਚ ਬੰਦਾ 8 ਘੰਟੇ ਸੌਂਦਾ ਹਨਾ, ਐਵਰੇਜ, ਚਲੋ ਕੋਈ 9 ਸੌਂਦਾ ਹੋ, ਕੋਈ 6 ਸੌਂਦਾ ਹੋ, ਔਨ ਐਵਰੇਜ ਕਹਦੇ ਕਿ 8 ਘੰਟੇ ਬੰਦਾ ਸੌਂਦਾ। ਸੋ ਇਹਦੇ ਵਿੱਚ ਇਹ ਹੈ ਕਿ ਜੇ ਬੰਦਾ ਸੁੱਤੇ ਹੋਏ ਵੀ ਉਹਦੀ ਲਿਊਸਿਡ ਸਟੇਜ ਦੇ ਵਿੱਚ ਵੀ ਬੰਦਾ ਕਹਿੰਦੇ ਕਿ ਤਰੀਕੇ ਹੁਣ ਲੱਭ ਸ਼ੁਰੂ ਹੋ ਗਏ ਜਿਹਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ। ਸੋ ਕੰਮ ਹੀ ਕਰਾਈ ਜਾਣਾ ਹੈ। ਸੋ ਉਹਦੇ ਵਿੱਚ ਹਾਂਜੀ, ਸੋ ਮੈਂ ਗੱਲ ਕੀਤੀ ਨਾ ਕਿ 3 ਤਰੀਕੇ ਇਹ ਆ ਕਿ ਸ਼ੁਰੂਆਤ ਦੇ ਵਿੱਚ ਕਿ ਟੂ ਰਿਡਿਊਸ ਦਾ ਕਾਸਟ ਆਫ ਜਿਹੜੇ ਕੰਮ ਕਰਦੇ ਆ। ਸੋ ਉਹਦੇ ਵਿੱਚ ਜਿਹੜੇ ਆਲਰੇਡੀ ਸਾਡੀ ਵਰਕ ਫੋਰਸ ਆ, ਉਹ ਤੋਂ ਤੁਸੀਂ ਵੱਧ ਤੋਂ ਵੱਧ ਕਿੱਦਾਂ ਲੈ ਸਕਦੇ ਹੋ। ਸੋ ਉਹਦੇ ਉੱਪਰ ਇਹ ਜਿਹੜੀ ਸਟਾਰਟਅਪ ਆ ਉਹ ਚੱਲਦੀ ਪਈ ਆ। ਸੋ ਉਹਦਾ ਇਹਨੂੰ ਕਾਫੀ ਟਰੈਕਸ਼ਨ ਅਲੋਂਗ ਸਾਈਡ ਮੀਡੀਆ ਦੇ ਵਿੱਚ ਇਹ ਮੈਂ ਦੱਸ ਦੇਵਾਂ ਕਿ ਉਹਨਾਂ ਦੇ ਤਕਰੀਬਨ
ਜਿਹੜੇ ਫਾਊਂਡਰਸ ਆ ਹੈ ਨਾ ਵੈਂਚਰ ਕੈਪੀਟਲਿਸਟ ਆ ਅਜੇ ਤੇ ਆਫ ਕੋਰਸ ਇਹ ਪ੍ਰਾਈਵੇਟ ਆ ਪਬਲਿਕ ਨਹੀਂ ਹੈਗੀ ਸੋ ਕਾਫੀ ਜਿਹੜਾ ਵੈਂਚਰ ਕੈਪੀਟਲਿਸਟ ਆ ਉਹਨਾਂ ਦਾ ਜਿਹੜਾ ਧਿਆਨ ਉਹ ਇਸ ਪਾਸੇ ਹੈਗਾ ਉਹਨਾਂ ਇਸ ਤੋਂ ਫੰਡ ਕੀਤਾ ਹੋਇਆ ਕਿੰਨਾ ਫੰਡ ਕੀਤਾ ਹੋਇਆ ਹੈ ਨਾ ਉਹ ਤੇ ਐਕਚੁਅਲੀ ਚਲਾਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿਉਂਕਿ ਕਾਫੀ ਜ਼ਿਆਦਾ ਇੰਟਰਸਟ ਉਹਦੇ ਵਿੱਚ ਹੈਗਾ ਪਰ ਉਹਨਾਂ ਦੀ ਜਿਹੜੀ ਸੀਰੀਜ਼ ਏ ਫੰਡਿੰਗ ਆ ਰਾਜਕਰਨ ਜਿਹੜੀ ਪਬਲਿਕ ਹੋਈ ਆ ਉਹਦੇ ਵਿੱਚ ਮੈਨੂੰ 1.1 ਮਿਲੀਅਨ ਦੀ ਫੰਡਿੰਗ ਸਿਰਫ escape velocity ਇੱਕ ਕੰਪਨੀ ਉਹਦੇ ਅੱਛਾ ਮਿਲੀ ਸੋ ਜਿਹੜੀ ਕੰਪਨੀਜ਼ ਆ ਮਿਲੀਅਨ ਸਟਾਰਟਅਪ ਨੂੰ ਫੰਡ ਕਰ ਰਹੀ ਜੀ ਜਿਹੜੀਆਂ ਕੰਪਨੀਆਂ ਉਦਾਂ ਤਾਂ ਮੈਂ ਦੇਖ ਰਿਹਾ ਸੀਗਾ ਇਹਨਾਂ ਦੇ ਇੱਕ ਨਾਨ ਇਨਵੇਸਿਵ ਨਿਊਰਲ ਡਿਵਾਈਸ ਆ ਵੀ ਲੋਕਾਂ 'ਚ ਜਾਣ ਕੇ ਜਿਹੜੀ ਲੂਸਿਡ ਡਰੀਮਿੰਗ ਆ ਉਹ ਲਿਆਂਦੀ ਜਾਵੇ ਮੈਨੂੰ ਹੁਣ ਮੂਵੀ ਦਾ ਨਾਂ ਇੰਟਰੋਡਿਊਸ ਕੀਤਾ ਜਾਵੇ ਮੈਨੂੰ ਮੂਵੀ ਭੁੱਲ ਗਈ ਆ ਉਹਦੇ ਵਿੱਚ ਇਦਾਂ ਹੀ ਸੀਗਾ ਇਦਾਂ ਦਾ ਹੀ ਕਨਸੈਪਟ ਸੀਗਾ ਸਾਰੇ ਜਣੇ ਸ਼ੇਅਰ ਕਰਦੇ ਸੀਗੇ ਡ੍ਰੀਮ ਦੇ ਵਿੱਚ ਆਈ ਥਿੰਕ ਇਨਸੈਪਸ਼ਨ ਹੀ ਸੀਗੀ ਉਹਦੇ ਵਿੱਚ ਵੀ ਕਿੱਦਾਂ ਕਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਜਿਹੜਾ ਉਹ ਚੱਲਦਾ ਸੀ ਬਹੁਤ ਸਾਰੀਆਂ ਜਿਹੜੀਆਂ ਸਾਇੰਸ ਦੀਆਂ ਇਦਾਂ ਦੀਆਂ ਜਿਹਨਾਂ ਨੂੰ ਸਾਈ-ਫਾਈ ਆਖਿਆ ਜਾਂਦਾ ਸੀ ਫਿਕਸ਼ਨ ਆਖਿਆ ਜਾਂਦਾ ਸੀ ਉਹ ਫਿਕਸ਼ਨ ਹੌਲੀ ਹੌਲੀ ਰਿਐਲਿਟੀ ਵੱਲ ਨੂੰ ਉਸ ਤਰੀਕੇ ਨੂੰ ਜਿਹੜੀ ਉਹ ਤੁਰੀ ਆ ਸੋ ਇਵੈਂਚੁਅਲੀ ਇਹੀ ਦੇਖਿਆ ਜਾ ਰਿਹਾ ਹੈ ਵੀ ਕਿਸ ਤਰੀਕੇ ਦੇ ਨਾਲ ਕੰਮ ਲੋਕਾਂ ਤੋਂ ਵੱਧ ਲਿਆ ਜਾ ਸਕਦਾ ਸੁੱਤੇ ਪਏ ਵੀ ਜਿਹੜਾ ਉਹ ਲਿਆ ਜਾ ਸਕਦਾ ਆ ਕੀ ਰਾਈਟ ਨੋ ਮੇਰਾ ਇਹ ਹੈਗਾ ਜਿੱਦਾਂ ਤੁਸੀਂ ਕਿਹਾ ਵੀ ਟਰੈਕਸ਼ਨ ਤਾਂ ਜਿਹੜੀ ਉਹ ਮਿਲ ਰਹੀ ਹੈ ਕੀ ਇਹਦੇ ਵਰਕ ਕੇਸ ਕੀ ਦੱਸਦੀ ਆ ਕੰਪਨੀ ਵੀ ਕਿੱਦਾਂ ਦੀਆਂ ਚੀਜ਼ਾਂ ਦੇ ਵਿੱਚ ਉਹ ਇਸ ਨੂੰ ਲੂਸਿਡ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਸੋਚ ਕੇ ਉਹ ਅੱਗੇ ਕਰਨਾ ਕੀ ਉਹਦੇ ਵਿੱਚ ਚਾਹੁੰਦੇ ਆ ਕੋਈ ਬਿਮਾਰੀ ਦੇ ਇਲਾਜ ਵਾਸਤੇ ਵਰਤਣਾ ਇਹਨਾਂ ਨੇ ਜਾਂ ਕੋਈ ਹੋਰ ਕੰਮ ਆ ਕੀ ਇਹਦੇ ਪਿੱਛੇ ਇਹਨਾਂ ਦੀ ਮੇਨ ਮਨਸ਼ਾ ਕੀ ਆ ਦੱਸਦੇ ਸੋ ਰਾਜਕਰਨ ਮੈਂ ਥੋੜਾ ਜਿਹਾ ਮੈਂ ਆਪਾਂ ਇਸ ਬਾਰੇ ਹੋਰ ਗੱਲ ਕਰ ਲੈਣੀ ਕਿਉਂਕਿ ਕੰਪਲਿਕੇਟਡ ਟੌਪਿਕ ਕਰਕੇ ਸੋ ਜਿਹੜਾ ਉਹਨਾਂ ਦਾ ਜਿੱਦਾਂ ਤੁਸੀਂ ਸਵਾਲ ਪੁੱਛਿਆ ਤਾਂ ਉਹਨਾਂ ਦਾ ਜਿਹੜਾ ਮੌਕਅਪ ਜਿਹੜਾ ਉਹ ਸਾਹਮਣੇ ਲੈ ਕੇ ਆਇਆ ਜਿਹੜਾ ਹੈਲੋ ਦਾ ਹੈ ਨਾ ਜਿੱਦਾਂ ਮੈਂ ਦੱਸਿਆ ਵੀ ਹੈਡਬੈਂਡ ਟਾਈਪ ਹੈਗਾ ਜਾਂ ਹੈਡਫੋਨ ਟਾਈਪ ਕਹਿ ਲਓ ਤੇ ਉਹਨੂੰ ਤੁਸੀਂ ਸਿਰ ਦੇ ਉੱਤੇ ਪਾਉਂਦੇ ਹੋ ਤੇ ਉਹ ਨਾ ਫੋਕਸਡ ਅਲਟਰਾਸਾਊਂਡ ਜਿਹੜੀ ਟੈਕਨੋਲੋਜੀ ਅਲਟਰਾਸਾਊਂਡ ਬੀਮਸ ਜਾਂ ਸਾਊਂਡ ਵੇਵਸ ਕਹਿ ਲਓ ਸੋ ਉਹ ਮੋਨੀਟਰ ਕਰੂਗਾ ਤੁਹਾਡੇ ਹੈਡ ਦੀਆਂ ਓਕੇ ਸੋ ਉਹਦੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਜੋ ਸਾਇੰਸ ਇਹ ਕਹਿੰਦੀ ਕਿ ਜਦੋਂ ਤੁਸੀਂ ਕੋਈ ਸਟ੍ਰੀਮ ਕਰਦੇ ਹੋ ਜਾਂ ਤਾਂ ਵਿੱਚ ਕੋਈ ਐਕਟੀਵਿਟੀ ਹੁੰਦੀ ਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਅਲਟਰਾਸਾਊਂਡ ਜਾਂ ਸਾਊਂਡ ਦੇ ਨਾਲ ਰਿਲੇਟਡ ਜਿਹੜੀਆਂ ਵੇਵਸ ਉਹ ਐਮਿਟ ਕਰਦੇ ਸੋ ਉਹਨੂੰ ਉਹ ਰਿਸੀਵ ਕਰਦਾ ਹੈ ਨਾ ਇਟਸ ਮੋਰ ਲਾਈਕ ਕਿ ਦੇਖੋ ਜਿੱਦਾਂ ਇੱਕ ਹੈ ਨਾ ਮਾਤਾ ਦੇ ਗਰਭ ਦੇ ਵਿੱਚ ਇੱਕ ਬੇਬੀ ਹੁੰਦਾ ਸੋ ਉਹ ਲਿਊਸਿਡ ਸਟੇਜ ਦੇ ਵਿੱਚ ਹੁੰਦਾ ਪਰ ਉਹ ਲਾਈਵ ਸਟੇਜ ਦੇ ਵਿੱਚ ਹੁੰਦਾ ਉਹ ਸਲੀਪਿੰਗ ਸਟੇਜ ਵੀ ਨਹੀਂ ਹੁੰਦੀ ਕਿਉਂਕਿ ਉਹ ਸਾਰੇ ਕੰਮ ਆਪਣੇ ਕਰ ਰਿਹਾ ਹੁੰਦਾ ਹੈ ਨਾ ਸੋ ਜਿਹੜਾ ਬ੍ਰੇਨ ਦਾ ਉਹ ਡਿਸੀਜਨ ਮੇਕਿੰਗ ਤੇ ਅਵੇਅਰਨੈਸ ਵਾਲਾ ਜਿਹੜਾ ਸੈਕਸ਼ਨ ਹੁੰਦਾ ਉਹ ਅਜੇ ਵੀ ਐਕਟਿਵ ਹੁੰਦਾ ਹੈ ਨਾ ਭਾਵੇਂ ਕਿ ਤੁਸੀਂ ਡ੍ਰੀਮਿੰਗ ਦੇ ਵਿੱਚ ਹੁੰਦੇ ਹੋ ਸੋ ਇਹ ਜਿਹੜਾ ਅਲਟਰਾਸਾਊਂਡ ਜਾਂ ਉਹ ਸੈਂਸਰ ਜਿਹੜਾ ਤੁਸੀਂ ਸਿਰ ਦੇ ਉੱਪਰ ਪਾਉਂਦੇ ਹੋ ਡਿਵਾਈਸ ਦੇ ਨਾਲ ਉਹ ਕੰਪਿਊਟਰ ਜਾਂ ਜਿਹੜੇ ਐਲਗੋਰਿਥਮਸ ਉਹਨਾਂ ਡਿਵੈਲਪ ਕੀਤੇ ਹੁੰਦੇ ਆ ਸੋ ਉਹਨਾਂ ਨੂੰ ਉਹ ਡਿਟੈਕਟ ਕਰੇਗਾ ਤੇ ਉਹਨੂੰ ਉਹ ਮੀਨਿੰਗਫੁਲ ਇਨਫੋਰਮੇਸ਼ਨ ਜਿਹਦੇ ਵਿੱਚ ਅਸੀਂ ਕੋਡਿੰਗ ਦਾ ਨਾਂ ਲਿਆ ਉਹਦੇ ਵਿੱਚ ਉਹਨੂੰ ਕਨਵਰਟ ਕਰੇਗਾ ਸੋ ਇਹਨੂੰ ਕ੍ਰੀਏਟ ਕਰਨ ਦੇ ਲਈ ਰਾਜਕਰਨ ਇੱਕ ਕਾਫੀ ਪਿਛਲੇ ਸਮੇਂ ਤੋਂ ਪਪੂਲਰ ਸਟਾਰਟਅਪ ਹੈਗੀ ਆ ਉਹਦਾ ਨਾਂ ਨਿਊਰਾਲਿੰਕ ਕਾਫੀ ਮਸ਼ਹੂਰ ਵੀ ਹੋਈ ਸੀ ਈਲਨ ਮਸਕ ਦੀ ਬ੍ਰੇਨ ਇੰਪਲਾਂਟ ਕੰਪਨੀ ਹੈ ਜਿਹਦੇ ਵਿੱਚ ਕਹਿੰਦੇ ਬ੍ਰੇਨ 'ਚ ਚਿਪ ਲਾਉਣੀ ਆ ਜੀ 2016 ਦੀ ਵੈਸੇ ਸਟਾਰਟਅਪ ਆ ਅੱਜ ਕੱਲ੍ਹ ਵੀ ਉੱਤੇ ਕਾਫੀ ਟਰੈਕਸ਼ਨ ਆ ਸੋ ਜਿਹੜੀ ਹੈਲੋ ਜਿਹੜਾ ਹੈ ਪ੍ਰੋਡਕਟ ਕ੍ਰੀਏਟ ਕੀਤਾ ਵਾ ਇਹ ਅਫਸ਼ੀਨ ਮਹੀਨ ਕਰਕੇ ਹੈਗਾ ਬੰਦਾ ਜਿਹਨੇ ਨਿਊਰਾਲਿੰਕ ਦੀ N1 ਡਿਵਾਈਸ ਵਨ ਆਫ ਦਾ ਅਰਲੀਐਸਟ ਡਿਵਾਈਸ ਜਿਹੜੀ ਹੈ ਨਾ ਈਲਨ ਮਸਕ ਵਾਲੀ ਉਹਨੂੰ ਡਿਜ਼ਾਈਨ ਕੀਤਾ ਸੀ ਸੋ ਇਹ ਹਾਂਜੀ ਇਹ ਸੋ ਬੇਸਿਕਲੀ ਇਹ ਆ ਕਿ ਇਹ ਸਾਰੀਆਂ ਜਿਹੜੇ ਦਿਮਾਗ ਦੇ ਆਲੇ ਦੁਆਲੇ ਕੀ ਚੱਲ ਰਿਹਾ ਦਿਮਾਗ ਦੀ ਕੰਪਲੈਕਸ ਕੈਮਿਸਟਰੀ ਆ ਜਿਹੜੇ ਲੋਕੀ ਉਹਨਾਂ ਨੂੰ ਸਮਝਦੇ ਆ ਤੇ ਉਹਦੇ ਉੱਤੇ ਜਿਹੜੀ ਰਿਸਰਚ ਆ ਹੋ ਰਹੀ ਆ ਜੀ ਬਿਲਕੁਲ ਸੋ ਦੇਖੋ ਆਪਾਂ ਕਈ ਵਾਰੀ ਬੰਦਾ ਕਿੱਥੇ ਸੋਚ ਰਿਹਾ ਹੁੰਦਾ ਤੇ ਕਿੱਥੇ ਦੇ ਕਿੱਥੇ ਪਹੁੰਚ ਰਹੇ ਆ ਵੀ ਸੁੱਤੇ ਬੰਦੇ ਤੋਂ ਵੀ ਕੰਮ ਕਿੱਦਾਂ ਲੈਣਾ ਆ ਤੇ ਦਿਮਾਗ ਦੇ ਵਿੱਚ ਚਿਪਸ ਜਿਹੜੀਆਂ ਚਿਪਾਂ ਆ ਉਹ ਉਸ ਨੂੰ ਜਿਹੜਾ ਉਹ ਲਗਾਉਣਾ ਆ ਨਿਊਰੋਲਿੰਕ ਦੀ ਉਹ ਗੱਲ ਕੀਤੀ ਗੱਲ ਵੀ ਆਪਾਂ ਹੁਣ ਇਸੇ ਟੈਕਨੋਲੋਜੀ ਦੀ ਅਗਲੀ ਉੱਥੇ ਥਾਂ ਤੋਂ ਜਿਹੜਾ ਉਹ ਜੋੜ ਲੈਂਦੇ ਆ ਸ਼ੁਰੂ ਕਰ ਲੈਂਦੇ ਆ ਇਹ 2016 ਦੀ ਹੈ ਜਿਹੜੀ ਈਲਨ ਮਸਕ ਦੇ ਦੁਆਰਾ ਸ਼ੁਰੂ ਕੀਤੀ ਗਈ ਕੰਪਨੀ ਰੀਸੈਂਟਲੀ ਮੈਨੂੰ ਲੱਗਦਾ FDA ਨੇ ਕੁਛ ਇਹਨਾਂ ਦਾ ਅਪਰੂਵ ਵੀ ਕੀਤਾ ਸੀਗਾ ਕੋਈ ਟੈਸਟਿੰਗ ਨੂੰ ਜਿਹੜਾ ਉਹ ਲੈ ਕੇ ਵੀ ਚਿਰ ਤੋਂ ਜਿਹੜਾ ਲੱਗੇ ਹੋਏ ਆ ਇੱਕ ਪਾਸੇ ਤਾਂ
ਇਹ ਡਰ ਹੁੰਦਾ ਆ ਵੀ ਜਿਹੜੀਆਂ ਟੈਕਨੋਲੋਜੀਜ਼ ਆ ਜਾਂ AI ਆ ਜਾਂ ਹੋਰ ਚੀਜ਼ਾਂ ਆ, ਇਹ ਹਿਊਮੈਨਿਟੀ ਦੇ ਲਈ ਬੜੀਆਂ ਖਤਰਨਾਕ ਜਿਹੜੀਆਂ ਹੋ ਸਕਦੀਆਂ ਆ। ਤੁਹਾਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਵਿਡ ਵੇਲੇ ਵੀ ਇਹੀ ਕਿਹਾ ਵੀ ਤੁਹਾਡੇ ਵਿੱਚ ਚਿੱਪ ਪਾਤੀ ਆ, ਨੋਟਾਂ 'ਚ ਵੀ ਚਿੱਪ ਲਾਤੀ ਸੀਗੀ, ਹੋਰ ਕਈ ਕੁਛ ਜਿਹੜਾ ਆ ਉਹ ਆਪਾਂ ਦੇਖਿਆ ਆ। ਦਿਮਾਗ ਦੇ ਵਿੱਚ ਚਿੱਪ ਨੂੰ ਲਾਉਣਾ, ਨਿਊਰੋਲਿੰਕ ਜਿਹੜੀ ਇਹ ਟੈਕਨੋਲੋਜੀ ਆ, ਇਹ ਕੰਪਨੀ ਆ, ਇਹਦੇ ਬਾਰੇ ਥੋੜਾ ਦੱਸੋ ਤੇ ਫਿਰ ਇਸ ਦੇ ਵਿੱਚ ਅੱਗੇ ਆਪਾਂ ਵਿਸਤਾਰ 'ਚ ਵੱਧਦੇ ਹਾਂ। ਹਾਂਜੀ, ਸੋ ਆ ਸਮਰ ਦੇ ਵਿੱਚ ਹੀ ਰਾਜਕਰਨ FDA ਜਿਹੜੀ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ, ਉਹਨੇ ਕਲੀਅਰੈਂਸ ਦੇ ਦਿੱਤੀ ਆ ਨਿਊਰਾਲਿੰਕ ਦੇ ਹਿਊਮਨ ਕਲੀਨਿਕਲ ਟ੍ਰਾਇਲ ਨੂੰ। ਜੀ ਹੈ ਨਾ, ਪਿੱਛੇ ਜੇ ਇਹ ਹੈ ਕਿ ਜਿਹੜੀ ਚਿਪ ਲਾਉਣ ਦਾ ਹੈਗਾ, ਉਹਦੇ ਵਿੱਚ ਸਾਨੂੰ ਟ੍ਰਾਇਲ ਚਾਹੀਦੇ ਆ। ਸੋ ਉਹਨਾਂ ਨੇ ਇੱਕ ਸ਼ੁਰੂ ਕੀਤੀ ਸੀ, ਤੁਸੀਂ ਸਾਈਨ ਅਪ ਕਰ ਸਕਦੇ ਹੋ ਉਸ ਲਈ। ਸੋ ਆਪਾਂ ਐਜ਼ ਅ ਨਾਰਮਲ, ਹੈ ਨਾ, ਮੈਂ ਚਲੋ ਆਪਣੀ ਪਰਸਨਲ ਸੋਚਦਾ, ਹਰ ਇੱਕ ਬੰਦਾ ਆਪਣਾ ਦੋਸਤ ਨਹੀਂ ਯਾਰ, ਦਿਮਾਗ ਦੇ ਨਾਲ ਜਾਂ ਬੋਡੀ ਦੇ ਨਾਲ ਕੀ ਆਪਾਂ ਚੀਜ਼ਾਂ ਦੀ ਛੇੜਛਾੜ ਕਰਨੀ। ਪਰ ਤੁਸੀਂ ਹੈਰਾਨ ਹੋਵੋਗੇ ਕਿ ਹਜ਼ਾਰਾਂ ਲੋਕੀ ਉਸ ਲਾਈਨ ਅਪ ਦੇ ਵਿੱਚ ਹੈਗੇ ਆ ਕਿ ਸਾਡੇ ਉੱਤੇ ਟ੍ਰਾਇਲ ਕੀਤਾ ਜਾਏ ਜਾਂ ਸਾਡੇ ਉੱਪਰ, ਹੈ ਨਾ। ਸੋ FDA ਅਪਰੂਵਲ ਜਿਹੜੀ ਆ, ਸੋ ਉਹ ਇਸ ਲਈ ਵੀ ਜ਼ਿਆਦਾ ਇੰਪੋਰਟੈਂਟ ਹੁੰਦੀ ਕਿਉਂਕਿ ਅਮਰੀਕਾ ਵਿੱਚ ਤੁਸੀਂ ਕੋਈ ਵੀ ਕੰਮ ਕਰਨਾ, ਹੈ ਨਾ, ਸੋ ਉਹਦੇ ਪ੍ਰੋ ਐਂਡ ਕੌਨਸ ਜਿਹੜੇ ਆ ਤੁਹਾਨੂੰ ਦੱਸਣੇ ਪੈਂਦੇ ਆ। ਸੋ ਸਮ ਹਾਊ ਸੀਮਸ ਲਾਈਕ ਇਦਾਂ ਲੱਗਦਾ ਕਿ ਜਿਹੜੇ ਨਿਊਰਾਲਿੰਕ ਦੇ ਜਿਹੜੇ ਐਗਜ਼ੈਕਟਿਵ ਆ, ਉਹ ਕਨਵਿੰਸ ਕਰਨ ਦੇ ਲਈ ਕਾਮਯਾਬ ਹੋ ਗਏ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ, ਤਾਂ ਕਿ ਉਹਨਾਂ ਨੂੰ ਕਲੀਅਰੈਂਸ ਮਿਲ। ਸੋ ਇਹਦੇ ਵਿੱਚ ਪਿੱਛੇ ਜੇ ਵੀ ਬੜਾ ਰੌਲਾ ਪਿਆ ਸੀ ਕਿ ਕਿਉਂਕਿ ਸਭ ਤੋਂ ਪਹਿਲਾਂ ਇਹ ਬਾਂਦਰਾਂ ਉੱਤੇ, ਪਿਗਸ ਉੱਤੇ, ਹੈ ਨਾ, ਜਾਂ ਹੋਰ ਜਾਨਵਰਾਂ ਉੱਤੇ ਜਿਹੜੇ ਐਕਸਪੈਰੀਮੈਂਟ ਕਰਦੇ ਸੀ। ਹਰ ਇੱਕ ਫੂਡ ਐਂਡ ਡਰੱਗ ਦੇ ਰਿਲੇਟਡ ਜਿਹੜੀਆਂ ਸਟਾਰਟਅਪਸ ਹੁੰਦੀਆਂ, ਉਹਨਾਂ ਦਾ ਪਹਿਲਾਂ ਜਿਹੜੇ ਟ੍ਰਾਇਲਸ ਐਨੀਮਲ ਦੇ ਉੱਪਰ ਹੀ ਹੁੰਦੇ ਆ, ਜਾਨਵਰਾਂ ਉੱਪਰ ਹੀ ਹੁੰਦੇ ਆ। ਸੋ ਹਾਂਜੀ, ਸੋ ਉਹਦੇ ਵਿੱਚ ਜਦੋਂ ਇਹਨਾਂ ਕਾਫੀ ਚਿਪਸ ਲਾਈਆਂ ਤੇ ਉਹਦੇ ਵਿੱਚ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਜਾਨਵਰਾਂ ਦੀ ਮੌਤ ਹੋ ਗਈ ਸੀ, ਹੈ ਨਾ। ਸੋ ਉਹਦੇ ਕਰਕੇ ਸ਼ਾਇਦ ਇਹ ਗੱਲਬਾਤ ਤੁਰੀ ਸੀ ਕਿ ਇਹ ਹਿਊਮਨਸ ਦੇ ਵਾਸਤੇ, ਬੰਦਿਆਂ ਦੇ ਵਾਸਤੇ ਇੰਨੀ ਕਾਰਗਰ ਅਜੇ ਨਹੀਂ ਹੈਗੀ। ਜੀ ਤੇ ਹਾਂ, ਪਰ ਉਹਦੇ ਵਿੱਚ ਬਾਅਦ ਵਿੱਚ ਇਹ ਚੀਜ਼ ਬਾਹਰ ਕਿ ਨਹੀਂ ਜੀ, ਜਿਹੜੇ ਹੈ ਨਾ ਜਾਨਵਰ ਮਰੇ ਸੀ, ਉਹਨਾਂ ਉੱਪਰ ਰੋਂਗ ਸਾਈਜ਼ ਦੀਆਂ ਚਿਪਸ ਜਿਹੜੀਆਂ ਉਹ ਲਾਈਆਂ ਗਈਆਂ, ਜਿਹਦੇ ਕਰਕੇ ਇਦਾਂ ਹੋਇਆ ਜਾਂ ਜੋ ਵੀ ਆ। ਸੋ ਕਾਫੀ ਮੀਡੀਆ ਵਿੱਚ ਉਹਦੀ ਡਿਸਕਸ਼ਨ ਨਹੀਂ ਆਈ, ਪਰ ਜੋ ਵੀ ਹੈ ਉਹਦੇ ਕਰਕੇ ਹੁਣ ਇਹਨਾਂ ਨੂੰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਕਲੀਅਰੈਂਸ ਜਿਹੜੀ ਉਹ ਮਿਲ ਜਾਏਗੀ। ਸੋ ਮੈਂ ਇਹਦੇ ਬਾਰੇ ਥੋੜੀ ਜਿਹੀ ਇਹ ਵੀ ਗੱਲ ਕਰਦਾ ਕਿ ਉਹ ਹੈ ਕੀ, ਹੈ ਨਾ, ਜਿਹੜੀ ਬ੍ਰੇਨ ਦੇ ਵਿੱਚ ਚਿਪ ਲਾਉਂਦੇ ਆ, ਹੈ ਨਾ। ਉਹਦੇ ਵਿੱਚ ਇਹ ਹੈ ਕਿ ਦੇਖੋ, ਅੱਜ ਦੇ ਸਮੇਂ ਦੇ ਵਿੱਚ ਕਈ ਰੇਅਰ ਡਿਜ਼ੀਜ਼ਸ ਆ ਜਿਹੜੀ ਹਿਸਾਬ ਦੇ ਨਾਲ ਉਹ ਇਸ ਚੀਜ਼ ਨੂੰ ਮਾਰਕੀਟ ਹੋ ਰਹੀ ਆ। ਅੱਛਾ, ਤੇ ਰੇਅਰ ਡਿਜ਼ੀਜ਼ਸ ਦੇ ਵਿੱਚ ਬੰਦੇ ਦਾ ਦਿਮਾਗ, ਜਦ ਕਿ ਦੂਸਰਾ ਸੈਕਸ਼ਨ ਹੁੰਦਾ ਕੋਆਰਡੀਨੇਸ਼ਨ ਹੋ ਗਈ, ਮਾਈਂਡ ਬੋਡੀ ਕੋਆਰਡੀਨੇਸ਼ਨ, ਜਾਂ ਕਈ ਹੋਰ ਵੀ ਹੈ ਮੈਡੀਕਲ ਸਿਸਟਮ ਹੁੰਦੀਆਂ, ਕਿਸੇ ਨੂੰ ਪੈਰਾਲਿਸਿਸ ਹੋਇਆ ਜਾਂ ਹੋਰ ਬਿਮਾਰੀਆਂ ਆ, ਉਹਦੇ ਇਲਾਜ ਲਈ, ਬੋਲਣ ਦੀ ਜੇ ਕਿਸੇ ਨੂੰ ਦਿੱਕਤ ਆ ਜਾਂ ਉਹ ਸਾਰਿਆਂ ਲਈ ਮਾਰਕੀਟ ਏਦਾਂ ਹੋ ਰਹੀ ਤੁਸੀਂ ਕਹਿ ਰਹੇ ਹੋ। ਹਾਂਜੀ। ਸੋ ਉਹਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਹੈਲਪ ਕਰੂਗੀ ਕਿ ਜਿਹੜਾ ਦਿਮਾਗ ਆ ਤੁਹਾਡਾ, ਉਹ ਜਿਹੜੀ ਚਿਪ ਲੱਗੀ ਹੋਈ ਦਿਮਾਗ ਦੇ ਵਿੱਚ, ਅਗੇਨ ਉਹ ਸੇਮ ਚੀਜ਼ ਆ, ਹੈ ਨਾ, ਕਨਸੈਪਟ ਉਹੀ ਆ ਕਿ ਉਹਦੇ ਤੋਂ ਜਿਹੜੇ ਦਿਮਾਗ ਦੇ ਵਿੱਚ ਸਾਊਂਡ ਵੇਵਸ ਆ ਜਿਹੜੀਆਂ ਉਹ ਜਨਰੇਟ ਹੋਣਗੀਆਂ, ਜਿਹਨੂੰ ਉਹ ਡਿਟੈਕਟ ਕਰੇਗਾ, ਹੈ ਨਾ। ਸੋ ਜਦੋਂ ਉਹਨੂੰ ਤੁਸੀਂ ਡਿਟੈਕਟ ਕਰਦੇ ਹੋ, ਉਹਨੂੰ ਤੁਸੀਂ ਵੈਲਿਊਏਬਲ ਇਨਫੋਰਮੇਸ਼ਨ ਦੇ ਵਿੱਚ ਉਹਨੂੰ ਕਨਵਰਟ ਕਰ ਸਕਦੇ ਹੋ। ਹਾਂ, ਹੋ ਸਕਦਾ ਕਿ ਜੇ ਦਿਮਾਗ ਦੇ ਵਿੱਚ ਜਿਹੜਾ ਨਿਊਰਾਲਿੰਕ ਜਿੱਦਾਂ ਕਲੇਮ ਕਰਦੀ ਆ ਕਿ ਦਿਮਾਗ ਨੇ ਕੁਝ ਸੋਚਿਆ ਵੀ ਮੈਂ ਇਸ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਣਾ, ਮੰਨ ਲਓ ਕਿ ਕਿਸੇ ਦੀ ਬੋਡੀ ਸਪੈਸ਼ਲੀ ਏਬਲਡ ਆ ਤੇ ਉਹਦੇ ਹੱਥ ਪੈਰ ਨਹੀਂ ਕੰਮ ਕਰਦੇ, ਪਰ ਜੇ ਉਹਨੇ ਜਾਂ ਉਹ ਮੂੰਹ ਦੇ ਰਾਹੀਂ ਨਹੀਂ ਕੁਝ ਬੋਲ ਸਕਦਾ, ਹੈ ਨਾ, ਪਰ ਦਿਮਾਗ ਨੇ ਇਹ ਚੀਜ਼ ਸੋਚ ਦਿੱਤੀ। ਨਿਊਰਾਲਿੰਕ ਇਹ ਕਲੇਮ ਕਰਦੇ ਆ ਕਿ ਉਹ ਜਿਹੜਾ ਸਿਗਨਲ ਆ ਉਹਨੂੰ ਉਹ ਕੀ ਸੋਚ ਰਿਹਾ, ਉਹਨੂੰ ਡਿਜੀਟਲ ਸਿਗਨਲ ਦੇ ਵਿੱਚ ਉਹਨੂੰ ਕਨਵਰਟ ਕਰੂਗਾ, ਤੇ ਉਹਦੇ ਉੱਤੋਂ ਜੇ ਮੰਨ ਲਓ ਕੋਈ ਵੀਲ ਚੇਅਰ ਦੇ ਉੱਪਰ ਆ ਜਾਂ ਕਹਿ ਲਓ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਜਾਣਾ, ਹੈ ਨਾ, ਸੋ ਉਹਦੇ ਨਾਲ ਦਿਮਾਗ ਦੇ ਸਿਗਨਲ ਨੂੰ ਹੀ ਡਿਟੈਕਟ ਕਰਕੇ ਉਹ ਜਿਹੜੀ ਸਾਰੀ ਜਾਣਕਾਰੀ ਆ ਉਹਦੀ ਹੈਲਪ ਕਰੇਗਾ। ਸੋ ਇਹਦੇ ਨਾਲ ਇਹ ਕਿ ਜਿਹੜੇ ਸਪੈਸ਼ਲੀ ਏਬਲਡ ਲੋਕ ਹੋਣਗੇ, ਉਹਨਾਂ ਦੀ ਜਿਹੜੀ ਲਾਈਫ ਆ ਉਹ ਸੌਖੀ ਹੋ ਜਾਏ। ਸੋ ਨਿਊਰਾਲਿੰਕ ਇਹ ਇਨੋਵੇਟਿਵ ਟੈਕਨੋਲੋਜੀ ਆ। ਆਪਣੇ ਸਮੇਂ ਦਾ ਕਾਫੀ ਇੱਕ ਮਸ਼ਹੂਰ ਸਾਇੰਸਦਾਨ ਜਿਹੜਾ ਸਟੀਵਨ ਹਾਕਿਨ ਆ, ਉਹ ਵੀ ਬਿਮਾਰੀ ਤੋਂ ਪੀੜਤ ਸੀਗਾ। ਉਹਨੂੰ ਵੀ ਕੋਈ ਏਦਾਂ ਦਾ ਹੀ ਡਿਵਾਈਸ ਜਿਹੜਾ ਉਹ ਲਾਇਆ ਗਿਆ ਸੀ, ਕਿਉਂਕਿ ਬੋਲਣ ਦੀ ਸ਼ਮਤਾ ਉਹਦੇ ਫਿਜ਼ੀਕਲੀ ਨਹੀਂ ਸੀਗੀ, ਪਰ ਆਈ ਥਿੰਕ ਇੰਟਲ ਨੇ ਉਹਦੇ ਲਈ ਇੱਕ ਅਜਿਹੀ ਚਿੱਪ, ਅਜਿਹੀ ਡਿਵਾਈਸ ਇਜਾਦ ਕੀਤੀ ਸੀਗੀ ਵੀ ਜੋ ਸੋਚ ਰਿਹਾ ਹੁੰਦਾ ਸੀਗਾ ਉਹ ਲਿਖ ਕੇ ਤੇ ਜਿਹੜਾ ਉਹ ਮੋਰੇ ਪੜ੍ਹ ਹੋ ਜਾਂਦਾ ਸੀ, ਉਸਨੂੰ ਬੇਸਿਕਲੀ
ਆਵਾਜ਼ ਜਿਹੜੀ ਉਸਨੇ ਜਿਹੜੀ ਉਹ ਦਿੱਤੀ ਸੀਗੀ। ਸੋ ਦੇਖੋ ਫਿਜ਼ੀਕਲੀ ਬੰਦਿਸ਼ਾਂ ਨੂੰ ਦੂਰ ਕਰਨ ਦੇ ਲਈ ਸਾਇੰਸ ਨੇ, ਟੈਕਨੋਲੋਜੀ ਨੇ ਕੰਮ ਜਿਹੜਾ ਉਹ ਪਹਿਲਾਂ ਵੀ ਕੀਤਾ ਆ, ਤੇ ਹੁਣ ਇਹ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਆ, ਕਿਉਂਕਿ ਇਹ ਪ੍ਰੋਬਲਮਸ ਤਾਂ ਹੈਗੀਆਂ ਹੀ ਆ ਵੀ ਇੱਦਾਂ ਦੇ ਨਿਊਰਲ ਇੰਪਲਾਂਟਸ ਜਿਹੜੇ ਆ ਉਹ ਲਗਾਏ ਜਾ ਸਕਦੇ ਆ। ਤਾਂ ਆਈ ਥਿੰਕ ਹੋਰ ਵੀ ਇਕੱਲਾ ਨਿਊਰੋਲਿੰਕ ਹੀ ਨਹੀਂ, ਹੋਰ ਵੀ ਕਈ ਕੰਪਨੀਜ਼ ਜਿਹੜੀਆਂ ਆ ਉਹ ਹੋਣਗੀਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਕਰ ਰਹੇ ਆ। ਜਿਹੜੀ ਇਹਦੇ ਵਿੱਚ ਚੰਬਿਤ ਕਰਨ ਵਾਲੀ ਆ, ਮਿਲਟਰੀ ਵਾਲੇ ਵੀ ਜਿਹੜੇ ਨਿਊਰਲ ਲਿੰਕਸ ਦੇ ਉੱਤੇ ਬਹੁਤ ਕੰਮ ਕਰਦੇ ਆ। ਡਾਰਪਾ ਨੇ ਆਪਣਾ ਇੰਟਰਸਟ ਰੀਸੈਂਟਲੀ ਸ਼ੋ ਕੀਤਾ ਸੀ ਸਾਈਬੋਰਗ ਇਨਸੈਕਟਸ ਨੂੰ ਲੈ ਕੇ, ਵੀ ਉਹ ਇਨਸੈਕਟਸ ਦੇ ਵਿੱਚ ਕੁਝ ਅਜਿਹੇ ਚਿਪਸ ਲਾ ਕੇ, ਸੈਂਸਰਸ ਲਾ ਕੇ ਜਾਂ ਉਹ ਚੀਜ਼ਾਂ ਲਾ ਕੇ ਕੰਟਰੋਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਇਸ ਦੇ ਵਿੱਚ ਸੀਗੀ। ਇਹ ਸਟਾਰਟਿੰਗ ਆ, ਐਂਡ ਕਿੱਥੇ ਤੱਕ ਹੋਊਗਾ ਇਹ ਵੱਡੀ ਗੱਲ ਆ। ਇੱਥੇ ਇੱਕ ਸਵਾਲ ਹਰਵਿੰਦਰ ਇਹ ਜਿਹੜਾ ਜ਼ਰੂਰ ਆਉਂਦਾ, ਜਿਹੜਾ ਮੈਂ ਇਸ ਗੱਲਬਾਤ ਤੋਂ ਸ਼ੁਰੂ ਤੋਂ ਪਹਿਲਾਂ ਕਿਹਾ ਸੀਗਾ ਵੀ ਲੋਕ ਤਾਂ ਆਲਰੇਡੀ ਬੜੇ ਡਰੇ ਆ, ਸਹਿਮੇ ਆ AI ਨੂੰ ਲੈ ਕੇ, ਤਾਂ ਹੋਰ ਚੀਜ਼ਾਂ ਦੇ ਕੰਟਰੋਲ ਨੂੰ ਲੈ ਕੇ ਆਪ ਆਪਣੇ ਅੰਦਰ ਇਦਾਂ ਦੀਆਂ ਚਿਪ ਲਵਾਉਣੀਆਂ ਵੀ ਕੋਈ ਕੰਟਰੋਲ ਕਰ ਸਕੇ। ਹੈਕਿੰਗ ਦਾ ਅੱਜ ਕੱਲ੍ਹ ਇੰਨਾ ਡਰ ਜਿਹੜਾ ਉਹ ਸਾਰੀਆਂ ਚੀਜ਼ਾਂ ਨੂੰ ਰਹਿੰਦਾ ਆ। ਆਮ ਬੰਦੇ ਨੂੰ ਤਾਂ ਇਹ ਚੀਜ਼ ਜਿਹੜੀ ਉਹ ਲੱਗਦੀ ਆ, ਇਹ ਸੇਫਟੀ, ਹੈਕਿੰਗ ਪ੍ਰੂਫ ਜਾਂ ਇਹ ਸਾਰੀਆਂ ਚੀਜ਼ਾਂ ਨਾ ਹੋ ਸਕਣ, ਇਹਦੇ ਬਾਰੇ ਕੰਪਨੀਜ਼ ਕੀ ਆਖਦੀਆਂ ਨੇ? ਰਾਜਕਰਨ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਨਾ, ਬਾਰ-ਬਾਰ ਇਹ ਗੱਲ ਨੂੰ ਰਿਪੀਟ ਕਰਦੇ ਕਿ ਸਾਇੰਸ ਇੱਕ ਟੂਲ ਆ। ਸਾਇੰਸ ਨੇ ਸਾਨੂੰ ਉਹਦਾ ਕੋਈ ਦਿਮਾਗ ਨਹੀਂ ਹੈਗਾ। ਸੋ ਮੋਟੇ ਤੌਰ ਦੇ ਉੱਤੇ ਆ ਵੀ ਜਿਹੜੇ ਸਾਇੰਸ ਨੇ ਨਿਊਕਲੀਅਰ ਬੰਬ ਵੀ ਬਣਾਏ ਹੈ ਨਾ, ਤੇ ਸਾਇੰਸ ਨੇ ਜਿਹੜੇ ਸਾਡੇ ਲਾਈਫ ਸੇਵਰ ਮੈਡੀਕਲ ਟੈਕਨੋਲੋਜੀਜ਼ ਉਹ ਵੀ ਬਣਾਈਆਂ। ਸੋ ਇਹ ਆ ਕਿ ਬੰਦੇ ਦਾ ਹੁਣ ਦਿਮਾਗ ਆ ਜਾਂ ਕੰਪਨੀਜ਼ ਦਾ ਦਿਮਾਗ ਆ ਜਾਂ ਉਹਨਾਂ ਦੀ ਵਿਜ਼ਨ ਕਿੱਦਾਂ ਦੀ ਆ, ਸਭ ਕੁਛ ਇਹਦੇ ਤੇ ਮੈਟਰ ਕਰਦਾ ਹੈ ਨਾ। ਤੇ ਉਹਦੇ ਵਿੱਚ ਇਹ ਬਹੁਤ ਜ਼ਰੂਰੀ ਆ ਕਿ ਜਿਹੜੀ ਐਥੀਕਲ ਜਿਹੜੀਆਂ ਚੀਜ਼ਾਂ, ਹੁਣ AI ਦੇ ਜ਼ਮਾਨੇ ਦੇ ਵਿੱਚ ਵੀ ਐਥੀਕਲ ਦਾ ਨਾਂ ਬੜਾ ਵਰਤਦੇ ਨਾ, ਕਿ AI ਦੇ ਨਾਲ ਵੇਖੋ ਜਿੱਦਾਂ ਦੀ ਟੈਕਨੋਲੋਜੀ ਆ ਉਹਦੇ ਨਾਲ ਕਈ ਕੁਛ ਹੋ ਸਕਦਾ, ਨੈਗੇਟਿਵ ਪਾਸੇ ਵੀ ਤੇ ਪੋਜ਼ਿਟਿਵ ਪਾਸੇ ਵੀ। ਸੋ ਇਹ ਪੋਜ਼ਿਟਿਵ ਪਾਸੇ ਰਹੇ, ਉਹਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਕਾਫੀ ਆ ਰਹੀਆਂ। ਪਰ ਤੁਸੀਂ ਜਿਹੜੀ ਪਹਿਲਾਂ ਗੱਲ ਕਹੀ ਆ, ਜਿਹੜੇ ਸਾਈਫਾਈ ਮੂਵੀਜ਼ 80s 90s ਵਿੱਚ ਹੁੰਦੀਆਂ ਉਹ ਅਸੀਂ ਰਿਐਲਿਟੀ ਦੇਖ ਰਹੇ ਹਾਂ, ਹੈ ਨਾ। ਉੱਡਣ ਵਾਲੀਆਂ ਕਾਰਾਂ ਹੋ ਗਈਆਂ, ਬ੍ਰੇਨ ਦੇ ਵਿੱਚ ਚਿਪ ਟੈਕਨੋਲੋਜੀ ਹੋ ਗਈ, ਹੈ ਨਾ। ਆਪਾਂ ਹੁਣ ਇੱਕ ਚੀਜ਼ ਇਹ ਵੇਖੋ ਕਿ 80s ਵਿੱਚ ਹੁੰਦੀ, ਜਿਹੜਾ ਸੁਪਰ ਹੀਰੋ ਕਿਸੇ ਜਗ੍ਹਾ ਦੇ ਉੱਤੇ ਜਾਂਦਾ ਵਾ, ਅੱਗੋਂ ਆਉਂਦੀ ਉਹਦੀ ਅੱਖਾਂ ਦੇ ਰੈਟੀਨਾ ਨੂੰ ਸਕੈਨ ਕਰਕੇ ਤੇ ਬੂਹਾ ਖੁੱਲ ਜਾਂਦਾ। ਹੁਣ ਸਾਡੇ ਫੋਨ ਜਿਹੜੇ ਆ ਉਹ ਅੱਖਾਂ ਦੇ ਰੈਟੀਨਾ ਦੇ ਨਾਲ ਹੀ ਖੁੱਲਦੇ ਨਾ, ਸਾਰਿਆਂ ਦੇ, ਜਾਂ ਫੇਸ ਦੀ ਰੈਕਗਨੀਸ਼ਨ ਦੇ ਨਾਲ ਹੀ ਖੁੱਲਦੇ ਆ, ਹਨਾ। ਸੋ ਉਹ ਇਹ ਸਾਰੀ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਵੀ ਸਾਨੂੰ ਦੇਖਣ ਨੂੰ ਮਿਲਣਗੀਆਂ, ਪਰ ਐਥਿਕ ਉਹਦੇ ਕਿੱਦਾਂ ਦੇ ਆ, ਜੀ ਬਹੁਤ ਕੁਛ ਮੈਟਰ ਕਰੇਗਾ। ਜੀ ਬਿਲਕੁਲ। AI ਦੀ ਆਪਾਂ ਗੱਲ ਕਰ ਰਹੇ ਸੀ। ਅਗਲੀ ਜਿਹੜੀ ਟੈਕਨੋਲੋਜੀ ਦੇ ਉੱਤੇ ਜੇ ਆਪਾਂ ਗੱਲ ਕਰੀਏ, ਜਿੱਦਾਂ ਸ਼ੁਰੂਆਤ ਦੇ ਵਿੱਚ ਲੂਸਿਡ ਦੇ ਵਿੱਚ ਜਿਹੜੀ ਸਟੇਟ ਦੇ ਵਿੱਚ ਸੌਣ ਵਾਲੀ, ਉਹਦੇ ਵਿੱਚ ਕੋਡਿੰਗ ਕਰਾਉਣੀ ਆ, ਪਰ ਗੂਗਲ ਦਾ ਜਿੱਦਾਂ ਬਾਰਡ ਆ ਉਹ ਸਾਰੀਆਂ ਚੀਜ਼ਾਂ AI ਦੀਆਂ ਜਿਹੜੀਆਂ ਟੈਕਨੀਕਸ ਜਾਂ ਟੈਕਨੋਲੋਜੀਜ਼ ਆ, ਉਹ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਪ੍ਰੋਗਰੈਸ ਅੱਗੇ ਕਰ ਰਹੀਆਂ ਆ, ਕੋਡਿੰਗ ਦੇ ਵਿੱਚ ਮਦਦ ਕਰ ਰਹੀਆਂ ਆ। ਜਿਹੜੀਆਂ ਇਹ ਜੌਬਸ ਜਾਂ ਲੌਜਿਕ ਦੇ ਨਾਲ ਚੱਲਣ ਵਾਲੀਆਂ ਗੱਲਾਂ ਜੋ ਇਨਸਾਨ ਨੇ ਉਹ ਸੋਚਣਾ, ਉਹ ਸਾਰੀਆਂ ਨੂੰ ਇਹ ਓਵਰਟੇਕ ਕਰਨ ਦੀ ਇੱਕ ਕੋਸ਼ਿਸ਼ ਵੀ ਆ। ਸ਼ੁਰੂਆਤ 'ਚ ਵੀ ਆਪਾਂ ਉਹ ਗੱਲ ਕੀਤੀ ਸੀ। ਸੋ ਇਹ ਜਿਹੜੀਆਂ ਗੂਗਲ ਬਾਰਡ ਤੇ ਹੋਰ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਟੈਕਨੋਲੋਜੀਜ਼, ਉਹ ਕਿੱਦਾਂ ਪ੍ਰਭਾਵਿਤ ਕਰ ਰਹੀਆਂ, ਉਸ ਟੈਕਨੋਲੋਜੀਜ਼ ਦੇ ਵਿੱਚ ਕੀ ਲੇਟੈਸਟ ਇਸ ਟਾਈਮ ਚੱਲ ਰਿਹਾ ਹੈ? ਜੀ ਹਰਵਿੰਦਰ। ਰਾਜਕਰਨ ਜੀ, ਹਾਂਜੀ ਬੋਲੋ। ਸੌਰੀ, ਮੈਨੂੰ ਅੱਜ ਲੱਗਦਾ ਅੱਜ ਨੈਟਵਰਕ ਦੀ ਆਪਾਂ ਨੂੰ ਥੋੜਾ ਜਿਹਾ ਲੈਗ ਕੋਈ ਗੱਲ ਨਹੀਂ, ਮਾਫੀ ਚਾਹੁੰਦੇ ਉਸ ਕੋਈ ਗੱਲ ਨਹੀਂ। ਸੋ ਜਦੋਂ ਦਾ ਚੈਟ GPT ਰਾਜਕਰਨ ਲਾਂਚ ਹੋਇਆ, ਚੈਟ GPT ਤੋਂ ਬਾਅਦ ਤਾਂ ਕਾਫੀ ਜ਼ਿਆਦਾ ਜਿਹੜਾ ਜ਼ੋਰ ਆ ਉਹ ਜਿਹੜਾ ਅਸਿਸਟਿਵ ਜਿਹੜੀ ਹੈਲਪ ਕਰਨ ਵਾਲੀਆਂ ਰੋਜ਼ਮਰਾ ਦੀ ਚੀਜ਼ਾਂ ਦੇ ਉੱਤੇ, ਉਹਦੇ ਵਿੱਚ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਿੱਦਾਂ ਇੰਟਰੋਡਿਊਸ ਕਰ ਰਹੇ ਹਾਂ। ਕਿਉਂਕਿ ਪਿਛਲੇ ਨਾ ਤਕਰੀਬਨ 8-9 ਸਾਲ ਤੋਂ ਹੀ, ਆਲਮੋਸਟ ਪਿਛਲਾ ਦਹਾਕਾ ਹੀ ਪੂਰਾ ਲਾ ਲਓ, ਇਹਦੇ ਉੱਪਰ ਆਲਰੇਡੀ ਹਰ ਇੱਕ ਕੰਪਨੀ ਜਿਹੜੀ ਉਹ ਕੰਮ ਕਰ ਰਹੀਆਂ, ਹੈ ਨਾ। ਸੋ ਉਹਨਾਂ ਦਾ ਇੱਕ ਬੇਸ ਇਸ ਚੀਜ਼ ਉੱਤੇ ਬਣਿਆ ਹੋਇਆ ਕਿ ਆਲਮੋਸਟ ਇੱਕ ਦੂਜੇ ਨੂੰ ਟੈਕ ਵਰਲਡ ਦੇ ਵਿੱਚ, ਕਿਉਂਕਿ ਇੰਪਲੋਈ ਇੱਕ ਕੰਪਨੀ ਦੂਸਰੀ ਕੰਪਨੀ ਸਵਿਚ ਕਰਦੇ ਆ, ਪਤਾ ਲੱਗ ਹੀ ਜਾਂਦਾ ਕਿ ਜਿਹੜੀ ਕਿਹੜੀ ਟੈਕਨੋਲੋਜੀ ਦੇ ਉੱਤੇ ਕੰਮ ਹੋ ਰਿਹਾ।
ਸੋ ਉਹਦੇ ਵਿੱਚ ਜਿਹੜੀਆਂ ਵੱਡੇ ਕੰਪਨੀਜ਼ ਹੈਗੀਆਂ, ਟੈਕ ਕੰਪਨੀਜ਼ ਹੈਗੀਆਂ, ਉਹਨਾਂ ਦਾ ਜ਼ੋਰ ਤਾਂ ਇਸ ਚੀਜ਼ ਉੱਪਰ ਤਾਂ ਲੱਗਾ ਹੀ ਹੋਇਆ ਸੀ, ਆਰਟੀਫੀਸ਼ੀਅਲ ਇੰਟੈਲੀਜੈਂਸ। ਪਰ ਜਦੋਂ ਚੈਟ ਜੀਪੀਟੀ ਬਾਹਰ ਆਉਂਦੀ ਹੈ, ਸੋ ਧੜ ਸਾਨੂੰ ਉਹ ਤੋਂ ਬਾਅਦ ਪ੍ਰੋਡਕਟ ਜਿਹੜੀ ਆ ਸਾਨੂੰ ਬਾਹਰ ਆਉਂਦੇ ਦੇਖਦੇ ਆ, ਹਨਾ। ਕਿਉਂਕਿ ਇੱਕ ਚੀਜ਼ ਮਾਰਕੀਟ ਦੇ ਵਿੱਚ ਕੰਪੈਟੀਟਿਵ ਰਹਿਣ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਜੋ ਤੁਹਾਡੇ ਕੰਪੀਟੀਸ਼ਨ ਨੇ ਪ੍ਰੋਡਕਟ ਕੱਢਿਆ, ਤੁਹਾਡੇ ਕੋਲ ਸਿਮਿਲਰ ਪ੍ਰੋਡਕਟ ਹੈਗਾ ਕਿ ਨਹੀਂ ਹੈਗਾ, ਹਨਾ। ਸੋ ਭਾਵੇਂ ਕਿ ਉਹਨਾਂ ਦੀ ਲਾਂਚ ਡੇਟ ਲੇਟਰ ਹੁੰਦੀ ਜਾਂ ਉਹਨਾਂ ਦਾ ਪਲਾਨ ਬੜੇ ਸਾਲਾਂ ਦੇ ਵਿੱਚ ਪ੍ਰੋਡਕਟ ਨੂੰ ਕਿਸੇ ਨੂੰ ਲਾਂਚ ਕਰਨ ਦਾ ਹੁੰਦਾ, ਪਰ ਕਿਉਂਕਿ ਇੱਕ ਕੰਪਨੀ ਨੇ ਕਰ ਦਿੱਤਾ, ਬਾਕੀਆਂ ਨੇ ਜਿੱਦਾਂ ਦਾ ਵੀ ਪ੍ਰੋਡਕਟ ਹੈਗਾ ਉਹਨੂੰ ਬਾਹਰ ਕੱਢਿਆ ਕਿ ਅਸੀਂ ਵੀ ਇਸ ਲਾਈਨ ਦੇ ਵਿੱਚ ਹੈਗੇ, ਅਸੀਂ ਵੀ ਪਿੱਛੇ ਨਹੀਂ ਹੈ, ਕਿਉਂਕਿ ਉਹਨਾਂ ਦੇ ਜਿਹੜੇ ਸ਼ੇਅਰ ਹੋਲਡਰ ਉਹਨਾਂ ਨੂੰ ਆਬਲੀਗੇਸ਼ਨਸ ਉਹਨਾਂ ਦੀ ਹੁੰਦੀ ਹੈ। ਐਨੀਵੇਜ਼, ਹੁਣ ਅਸੀਂ ਗੱਲ ਕਰਦੇ ਹਾਂ ਖਾਸ ਤੌਰ ਦੇ ਉੱਤੇ ਚੈਟ ਜੀਪੀਟੀ ਤੇ ਆਪਾਂ ਕਾਫੀ ਗੱਲ ਕੀਤੀ। ਕੁਝ ਹੋਰ ਜਿਹੜੇ ਫੀਚਰਸ ਗੂਗਲ ਬਾਰਡ ਦੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਕੋਡਿੰਗ ਦੀ, ਹੈ ਨਾ, ਜਾਂ ਹੋਰ ਫੀਚਰਸ ਉਹ ਲੈ ਕੇ ਆਏ ਆ, ਕਿਉਂਕਿ ਗੂਗਲ ਇੱਕ ਇਦਾਂ ਦੀ ਕੰਪਨੀ ਜਿਹਦੇ ਕੋਲ ਜਿਹੜਾ ਡੇਟਾ ਸੈਟਅਪ ਬਹੁਤ ਜ਼ਿਆਦਾ ਵੱਡਾ, ਹੈ ਨਾ। ਕਿੰਨੇ ਸਾਲਾਂ ਤੋਂ ਉਹ ਸਰਚ ਦੇ ਬਿਜ਼ਨਸ ਦੇ ਵਿੱਚ ਆ। ਸੋ ਸਰਚ ਦੇ ਬਿਜ਼ਨਸ ਵਿੱਚ ਕਿਹੜੇ ਖਿੱਤੇ ਦੇ ਲੋਕ ਕਿੱਦਾਂ ਦੀ ਚੀਜ਼ਾਂ ਨੂੰ ਸਰਚ ਕਰਦੇ ਆ, ਹੈ ਨਾ। ਤੇ ਤਾਂ ਹੀ ਕਰਕੇ ਐਡਵਰਟਾਈਜ਼ਮੈਂਟ ਦਾ ਜਿਹੜਾ ਆਨਲਾਈਨ ਰੈਵਨਿਊ ਆ, ਸ਼ਾਇਦ ਗੂਗਲ ਵਨ ਆਫ ਦਾ ਟਾਪ, ਜੇ ਟਾਪ ਨਹੀਂ ਹੋਊਗਾ ਤੇ ਵਨ ਆਫ ਦਾ ਟਾਪ ਕੰਪਨੀਜ਼ ਆ ਜਿਹੜਾ ਉੱਥੋਂ ਜਨਰੇਟ ਕਰਦਾ। ਸੋ ਰਾਜਕਰਨ ਦੇ ਵਿੱਚ ਇਹ ਆ ਕਿ ਜਿਹੜਾ ਆਰਟ ਆ, ਹੈ ਨਾ, ਇੱਕ ਚੀਜ਼ ਆਪਾਂ ਪਿਛਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਸੀ, ਸੋ ਉਹਦੇ ਵਿੱਚ ਆਪਾਂ ਇਹ ਚੀਜ਼ ਕਹਿੰਦੇ ਕਿ ਜਿਹੜੀ ਕ੍ਰੀਏਟੀਵਿਟੀ ਆ, ਹਨਾ, ਜਿਹੜੇ ਤੇ ਲੌਜੀਕਲ ਗੱਲਾਂ ਹੈਗੀਆਂ ਵੀ A = B ਤੇ B = C, ਜਿੱਦਾਂ ਵੀ ਕਹਿ ਲਓ, ਹਨਾ, 2 + 2 = 4, ਉਹ ਲੌਜੀਕਲ ਗੱਲਾਂ ਹੁੰਦੀਆਂ। ਉਹ ਤਾਂ ਲਰਨਿੰਗ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਲਰਨ ਕਰ ਲੈਂਦੀ ਆ। ਪਰ ਜਿਹੜੀ ਚੀਜ਼ ਆਪਾਂ ਕਹਿੰਦੇ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਹੁੰਚ ਤੋਂ ਥੋੜੀ ਬਾਹਰ ਆ, ਸੋ ਉਹਦੇ ਵਿੱਚ ਵੀ ਜਿਹੜੇ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟਰੂਜਨ ਉਹਨੂੰ ਦੇਖ ਰਹੇ ਹਾਂ। ਮੈਂ ਮਿਸਾਲ ਦੇ ਤੌਰ ਦੇ ਉੱਤੇ ਲੈਂਦੇ ਹਾਂ ਕਿ ਅਸਿਸਟਿਵ ਆਰਟ, ਹੁਣ ਆਪਾਂ ਆਪਣੇ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਸਟੂਡੀਓ ਦੇ ਵਿੱਚ ਆਰਟ ਐਗਜ਼ੀਬਿਸ਼ਨ ਲਾਈ, ਹੈ ਨਾ। ਉਹਦੇ ਵਿੱਚ ਅਸੀਂ ਇਹ ਦੇਖਿਆ ਕਿ ਆਪਣੇ ਆਰਟਿਸਟ ਸਰਦਾਰ ਪਰਮ ਸਿੰਘ ਹੋਣੀ, ਉਹਨਾਂ ਦੀ ਜੋ ਨੇ ਉਹਨਾਂ ਦੇ ਦਿਮਾਗ ਦੀ ਇਮੈਜੀਨੇਸ਼ਨ ਆ, ਜੋ ਹਿਸਟਰੀ ਉਹਨਾਂ ਪੜ੍ਹੀ, ਉਹਦੇ ਬੇਸ ਤੇ ਬਣਾਈਆਂ। ਹੁਣ ਅਸਿਸਟਿਵ ਆਰਟ ਟੈਕਨੋਲੋਜੀ ਉਹ ਇਸ ਤਰ੍ਹਾਂ ਦੀ ਆ ਰਾਜਕਰਨ ਕਿ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਨਾ ਜਿਹੜਾ ਉਹਨੂੰ ਸਿਨੈਰੀਓ ਇੱਕ ਪੂਰਾ ਦੇਣਾ, ਜਿੱਦਾਂ ਮੰਨ ਲਓ ਕਿ 2-3 ਪੇਜਸ ਦਾ ਤੁਸੀਂ ਉਹਨੂੰ ਲਿਖ ਕੇ ਦੇ ਦਿੰਦੇ ਹੋ ਵੀ ਆਹ ਸਾਰੀ ਸੈਟਿੰਗ ਆ, ਹੈ ਨਾ। ਸੋ ਏਦਾਂ ਦੇ ਜਿਹੜੇ ਸਾਡੇ ਦੇਖਣ ਵਾਲੇ ਜਾਂ ਜਿਹੜੇ ਸਾਡੇ ਕਰੈਕਟਰ ਆ, ਉਹ ਏਦਾਂ ਦੇ ਆ। ਮਿਸਾਲ ਦੇ ਤੌਰ ਤੇ ਨਾ, ਮੈਂ ਉਹਦੇ ਨਾਲ ਸ਼ਾਇਦ ਗੱਲ ਥੋੜੀ ਹੋਰ ਸਮਝ ਆ ਜੀ। ਮੈਂ ਨਾ ਥੋੜੇ ਦਿਨ ਪਹਿਲਾਂ ਹੀ ਏਦਾਂ ਹੀ ਦੇਖਦਾ ਸੀ ਤੇ ਆਰਟ ਦੀ ਪਿਕਚਰ ਬਣਾਉਣ ਦੀ ਕਰਦਾ ਸੀ, ਹੈ ਨਾ। ਗੁਰੂ ਨਾਨਕ ਦੇਵ ਜੀ ਨਿਕਲਿਆ, ਸੋ ਉਹਦੇ ਵਾਸਤੇ ਮੈਂ ਇੱਕ ਆਰਟ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਯੂਜ਼ਿੰਗ AI। ਉਹਦੇ ਵਿੱਚ ਮੈਂ ਦੱਸਿਆ ਕਿ ਰਾਵੀ ਦਰਿਆ ਦਾ ਕਿਨਾਰਾ, ਉੱਥੇ ਸ਼ਾਮ ਦਾ ਸਮਾਂ ਹੋ ਰਿਹਾ ਤੇ ਜਿਹੜਾ ਫਾਰਮਰ ਆ, 3 ਕੀਵਰਡ ਪਾਏ, ਤੇ ਜਿਹੜਾ ਫਾਰਮਰ ਆ ਉਹ ਵਾਪਸ ਘਰ ਨੂੰ ਆ ਰਿਹਾ, ਤੇ ਇਹਦੀ ਮੈਨੂੰ ਤੁਸੀਂ ਆਰਟ ਜਨਰੇਟ ਕਰ ਦਿਓ। ਅੱਛਾ, ਹੈ ਨਾ। ਸੋ ਰਾਜਕਰਨ ਜਿਹੜੇ ਆਰਟ ਮੇਰੇ ਸਾਹਮਣੇ ਆਏ, ਤੇ ਆਰਟ ਵਾਕਈ ਬਹੁਤ ਕਮਾਲ ਦੇ ਸੀ, ਬਹੁਤ ਰਿਐਲਿਟੀ ਚੱਲਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਕਿ ਰਾਵੀ ਦੇ, ਹੈ ਨਾ, ਤੁਹਾਨੂੰ ਹਰ ਇੱਕ ਦੇ ਹੱਥ ਵਿੱਚ ਸੈੱਲਫੋਨ ਹੈਗਾ, ਹਰ ਇੱਕ ਦੇ ਸੈੱਲਫੋਨ ਦੇ ਵਿੱਚ ਆਲਮੋਸਟ ਜਿਓਗ੍ਰਾਫਿਕਲ ਜਿਹੜੇ ਕੋਆਰਡੀਨੇਟਸ ਆ ਫੋਨ ਦੇ ਵਿੱਚ ਆਉਂਦੇ ਆ ਵੀ ਫੋਟੋ ਕਿੱਥੇ ਲਈ ਗਈ ਆ, ਹੈ ਨਾ, ਜਾਂ ਹੋਰ ਵੀ ਕਿਸੇ ਨੇ ਡਿਸਕ੍ਰਿਪਸ਼ਨ ਲਿਖੀ ਹੁੰਦੀ, ਜਿਹੜਾ ਸੋਸ਼ਲ ਮੀਡੀਆ ਸਟੇਟਸ ਅਸੀਂ ਪਾਉਂਦੇ ਹਾਂ ਜਾਂ ਉਹਦੇ ਨਾਲ ਕੋਈ ਚੀਜ਼ਾਂ ਨੂੰ ਟੈਗ ਕਰਦੇ ਹਾਂ। ਸੋ ਉੱਥੋਂ ਨੇ ਪਿਕਚਰਸ ਲਈਆਂ, ਉੱਥੋਂ ਨੇ ਉਹਨੂੰ ਅੰਡਰਸਟੈਂਡ ਕੀਤਾ, ਉੱਥੋਂ ਨੇ ਫਾਰਮਰ ਦੇਖੇ, ਹੈ ਨਾ, ਫਾਰਮਰਸ ਦੀ ਫੋਟੋ ਕਿੱਦਾਂ ਹੁੰਦੀ ਆ, ਸਨਸੈਟ ਕਿੱਦਾਂ ਦਾ ਹੁੰਦਾ ਪੰਜਾਬ ਦਾ, ਰਾਵੀ ਦਰਿਆ ਦਾ ਕਿਨਾਰਾ ਕਿੱਦਾਂ। ਮੈਂ ਐਕਚੁਅਲੀ ਸ੍ਰੀ ਕਰਤਾਰਪੁਰ ਸਾਹਿਬ ਦੀ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀ। ਸੋ ਕਾਫੀ ਜ਼ਿਆਦਾ ਜਿਹੜਾ, ਮੈਂ ਇਹ ਨਹੀਂ ਕਹੂੰਗਾ ਵੀ ਚਲੋ ਪਰਫੈਕਟ ਪਿਕਚਰ ਬਣ ਗਈ, ਪਰ ਮੈਂ ਇਹ ਦੇਖ ਰਿਹਾ ਸੀ ਵੀ ਉਹ ਕਾਫੀ ਜਿਹੜਾ ਚੀਜ਼ਾਂ ਨੂੰ ਗ੍ਰੈਸਪ ਕਰਨ ਦੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਸਮਰੱਥਾ ਰੱਖਦੀ ਆ। ਅੱਛਾ, ਸੋ ਉਹਦੇ ਵਿੱਚ ਇਹ ਧਿਆਨ ਰੱਖਣ ਵਾਲੀ ਗੱਲਾਂ ਜਿਹੜੀ ਤੁਸੀਂ ਪਹਿਲੇ ਕਹੀ ਸੀ ਕਿ ਕੱਲੀਆਂ ਲੌਜੀਕਲ ਚੀਜ਼ਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਘੇਰੇ ਦੇ ਵਿੱਚ ਨਹੀਂ ਹੈ। ਜਿਹੜੀ ਐਬਸਟਰੈਕਟ ਚੀਜ਼ਾਂ, ਐਬਸਟਰੈਕਟ ਤੋਂ ਕਹਿਣ ਦਾ ਭਾਵ ਕਿ ਜਿਹੜੀਆਂ ਥੋੜੀ ਇਮੈਜਿਨੇਸ਼ਨ ਵਾਲੀਆਂ ਜ਼ਿਆਦਾ ਕ੍ਰੀਏਟਿਵ ਵੀ ਕਹਿ ਦਿੰਦੇ ਜਿਹਨੂੰ, ਹਾਂਜੀ, ਉਹ ਵੀ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਘੇਰੇ ਤੋਂ ਹੁਣ ਬਹੁਤੀਆਂ ਦੂਰ ਨਹੀਂ ਰਹਿ ਗਈਆਂ। ਹਾਂ, ਇੱਕ ਚੀਜ਼ ਜਿਹੜੀ ਸਾਨੂੰ ਇੰਪੈਕਟ, ਇੱਕ ਚੀਜ਼ ਮੈਂ ਇੱਥੇ, ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਇੱਕ ਚੀਜ਼ ਮੈਂ ਜ਼ਰੂਰ ਇਹ ਮੈਂ ਇੱਕ ਚੀਜ਼ ਜਿਹੜੀ ਜ਼ਰੂਰ ਕਹਿਣਾ ਚਾਹੁੰਦਾ, ਇਹ ਨਾ ਸੋਚੋ ਵੀ AI ਨੇ ਸਭ ਕੁਛ ਹੀ ਖਤਮ ਕਰ ਦੇਣਾ, ਨਹੀਂ, ਏਦਾਂ ਨਹੀਂ ਆ। ਉਹ ਆਪਣੇ ਆਪ ਨੂੰ ਇੰਟੈਲੀਜੈਂਟ ਬਣਾਉਣ ਦੀ ਉਹਨੇ ਕੋਸ਼ਿਸ਼ ਕਰਦੇ ਰਹਿਣਾ, ਉਹਨੇ ਲਰਨਿੰਗ ਜਿਹੜੀ ਉਹ ਆਪਣੇ ਪੱਧਰ ਦੇ ਉੱਤੇ ਕਰੀ ਜਾਣੀ ਆ।
ਇੱਕ ਜਿਹੜਾ ਰੱਬ ਵੱਲੋਂ ਦਿੱਤਾ ਗਿਆ ਦਿਮਾਗ ਆ ਉਹ ਅਜੇ ਵੀ ਉਹਦੇ ਨਾਲੋਂ ਬਿਹਤਰ ਆ। ਪਰ ਜਿਹੜੀ ਆਪਾਂ ਗੱਲ ਸ਼ੁਰੂਆਤ 'ਚ ਵੀ ਕੀਤੀ, ਹਰਵਿੰਦਰ ਨੇ ਵੀ ਦੱਸਿਆ, ਕੰਪਨੀਜ਼ ਹੋਰ ਹਿਸਾਬ ਦੇ ਨਾਲ ਸੋਚ ਰਹੀਆਂ। ਤੁਹਾਡੀ ਜਿਹੜੀ ਕ੍ਰੀਏਟੀਵਿਟੀ, ਤੁਹਾਡੀ ਆਰਟ ਨੂੰ ਸਮਝਣ ਦੀ ਤਰੀਕਾ, ਜਾਂ ਉਹ ਜੋ ਪੜ੍ਹਿਆ ਜਾਂ ਉਹ ਸੁਣਿਆ ਉਸ ਨੂੰ ਢਾਲਣ ਦਾ ਤਰੀਕਾ, ਉਹ ਇੱਕ ਵੱਖਰਾ ਨਜ਼ਰੀਏ ਹਰ ਇੱਕ ਦਾ ਹੋ ਸਕਦਾ ਆ। ਆਰਟ ਇਸੇ ਲਈ ਹਰ ਇੱਕ ਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਤੁਹਾਡੇ ਨਾਲ ਜਿਹੜੀ ਉਹ ਗੱਲ ਕਰਦੀ ਹੁੰਦੀ ਆ। ਪਰ ਜਿਹੜੀ ਹਰਵਿੰਦਰ ਇੱਥੇ ਅਸਿਸਟਿਵ ਆਰਟ ਦੀ ਜਿਹੜੀ ਇਹ ਗੱਲ ਕਰ ਰਿਹਾ ਆ, ਜਾਂ ਬਾਰਡ ਵਰਗੀ ਕੋਡਿੰਗ ਵਰਗੀ ਦੀ ਗੱਲ ਕਰ ਰਿਹਾ ਆ, ਜਾਂ ਪ੍ਰੋਮਪਟ ਦੇ ਆਨਸਰ ਦੇਣ ਦੀ ਗੱਲ ਕਰ ਰਹੇ ਆ, ਉੱਥੋਂ ਇਹ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਟੈਕਨੋਲੋਜੀ ਬਹੁਤ ਤੇਜ਼ੀ ਦੇ ਨਾਲ ਆਪਣੇ ਆਪ ਨੂੰ ਹੋਰ ਇੰਟੈਲੀਜੈਂਟ ਬਣਾਉਣ ਦੀ, ਤੇ ਤੁਹਾਡੇ ਆਨਸਰ ਜਿਹੜੇ ਤੁਹਾਨੂੰ ਦੇਣ ਦੇ ਲਈ ਜਿਹੜੀ ਉਹ ਸਮਰੱਥ ਹੋ ਰਹੀ ਆ, ਉਹ ਤੇਜ਼ੀ ਦੇ ਨਾਲ ਜਿਹੜੀ ਬਹੁਤ ਜਲਦੀ ਜਿਹੜੀ ਉਹ ਪ੍ਰੋਗਰੈਸ ਕਰ ਰਹੀ ਆ। ਕਿਉਂਕਿ ਮੈਨੂੰ ਲੱਗਦਾ AI ਜਿਹੜਾ ਓਪਨ GPT ਹੈ ਇਸੇ ਸਾਲ 'ਚ ਹੀ ਲਾਂਚ ਹੋਇਆ ਸੀ ਭਲਾ ਹਰਵਿੰਦਰ? ਹਾਂਜੀ, ਚੈਟ GPT ਹਾਂਜੀ ਅਰਲੀਅਰ ਦਿਸ ਈਅਰ, ਲੇਟ ਲਾਸਟ ਈਅਰ ਉਹਦਾ ਹੋਇਆ ਸੀ ਪਹਿਲਾ ਵਰਜ਼ਨ, ਤੇ ਜਨਵਰੀ ਦੇ ਵਿੱਚ ਇਸ ਸਾਲ ਉਹ ਲਾਂਚ ਹੋਇਆ। ਸਾਲ ਹੋ ਗਿਆ। ਇਹ ਨਹੀਂ ਆ ਵੀ ਕੋਈ ਡੂਮਸਡੇ ਸਿਨੈਰੀਓ ਆ ਗਿਆ, ਪਰ ਦੱਸਣ ਦੀ ਕੋਸ਼ਿਸ਼ ਇਹ ਆ ਵੀ ਇਹ ਤੇਜ਼ੀ ਦੇ ਨਾਲ ਇਹ ਆਪਣੇ ਆਪ ਨੂੰ ਲਗਾਤਾਰ ਬਿਹਤਰ ਬਣਾ ਰਹੇ ਆ। ਆਪਾਂ ਨੂੰ ਵੀ ਇਸੇ ਲਈ ਆਪਣੇ ਆਪ ਨੂੰ ਵੀ ਹੋਰ ਬਿਹਤਰ ਬਣਾਉਣਾ ਪੈਣਾ ਹੈ ਨਾਲ ਨਾਲ। ਹਾਂਜੀ, ਸੋ ਰਾਜਕਿਰਨ ਮੈਂ ਥੋੜਾ ਆਪਾਂ ਇਹਦੇ ਉੱਤੇ ਗੱਲ ਕਰ ਲੈਂਦੇ ਹਾਂ। ਸੋ ਆਪਾਂ ਕਮੈਂਟਸ ਦੇ ਵਿੱਚ ਵੀ ਆਪਣੀ ਜਦੋਂ ਇਦਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਤੇ ਕਮੈਂਟਸ ਦੇ ਵਿੱਚ ਵੀ ਲੋਕ ਇਹ ਦੇਖਦੇ ਆ ਵੀ ਨਹੀਂ ਯਾਰ ਮਰ ਕੇ ਡੁੱਬ ਗਿਆ ਵਾਲੀ ਗੱਲਾਂ ਕਰਦੇ ਆ। ਸੋ ਉਹਦੇ ਵਿੱਚ ਮੈਂ ਇਹ ਦੱਸ ਦੇਵਾਂ ਕਿ ਆਪਾਂ ਵੇਖੋ ਸਿਲੀਕਨ ਬੈਠੇ ਆ ਨਾ, ਆਪਣਾ ਹੈਡਕੁਆਰਟਰ ਸਿਲੀਕਨ ਵੈਲੀ ਸੈਨ ਹੋਜ਼ੇ ਦੇ ਵਿੱਚ ਆ। ਸੋ ਇੱਥੇ ਦੁਨੀਆ ਦੀ ਬਹੁਤ ਕਹਿ ਲਓ ਕਿ ਇਨੋਵੇਟਿਵ ਜਿਹੜੀ ਰਿਸਰਚ ਆ ਉਹ ਚੱਲਦੀ ਆ। ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਕਿ ਕੁਛ ਜਿਹੜੀਆਂ ਸਟਾਰਟਅਪਸ ਆ ਉਹ ਗਾਂ ਜਾਣਗੀਆਂ, ਬਹੁਤ ਜ਼ਿਆਦਾ ਪਿੱਛੇ ਰਹਿ ਜਾਣਗੇ। 80% ਸਟਾਰਟਅਪ ਤਾਂ ਵੈਸੇ ਵੀ ਅੱਗੇ ਨਹੀਂ ਜਾਂਦੀਆਂ, ਪਰ ਆਪਾਂ ਨੂੰ ਮੋਟੇ ਤੌਰ ਦੇ ਉੱਤੇ ਅੰਦਾਜ਼ਾ ਲਾਉਣਾ ਦੇਖਣਾ ਪੈਂਦਾ ਵੀ ਜਦੋਂ ਵੀ ਕੋਈ ਚੀਜ਼ ਲਾਂਚ ਹੁੰਦੀ ਆ ਜਾਂ ਕੋਈ ਆਈਡੀਆ ਅਟਰੈਕਸ਼ਨ ਆਉਂਦਾ ਮਾਰਕੀਟ ਦੇ ਵਿੱਚ, ਹੈਨਾ, ਸੋ ਜ਼ਰੂਰੀ ਨਹੀਂ ਵੀ ਉਹਦੀ ਸਟਾਰਟਅਪ ਹੋਏ ਜਾਂ ਨਾ ਹੋਏ, ਕੋਈ ਆਈਡੀਆ ਉਹ ਛਾਪ ਛੱਡ ਦਿੰਦਾ। ਕਹਿੰਦੇ ਹਨ ਕਿ ਕੋਈ ਵੀ ਪੈੜ ਏਦਾਂ ਦੀ ਨਹੀਂ ਹੁੰਦੀ ਜਿਹਦਾ ਨਿਸ਼ਾਨ ਨਾ ਰਹੇ। ਕੋਈ ਬੱਚੇ ਛੋਟੇ ਦੀ ਵੀ ਇੱਕ ਪੈੜ ਜ਼ਮੀਨ ਤੇ ਜ਼ਰੂਰ ਨਿਸ਼ਾਨ ਛੱਡ। ਸੋ ਹਾਂ, ਹੋ ਸਕਦਾ ਉਹ ਜਿਹੜਾ ਆਈਡੀਆ ਅੱਜ ਬਣ ਕੇ ਫੇਲ ਹੋ ਗਿਆ, 10 ਸਾਲਾਂ ਨੂੰ ਕੋਈ ਉਹਨੂੰ ਪਿਕ ਕਰ ਲਏ, 5 ਸਾਲਾਂ ਨੂੰ ਪਿਕ ਕਰ ਲਏ। ਸੋ ਜੇ ਉਹਦੇ ਵਿੱਚ ਫਿਜ਼ੀਬਿਲਿਟੀ ਐਗਜ਼ਿਸਟ ਕਰਦੀ ਹੈ, ਜੇ ਉਹਦੇ ਚੋਂ ਕਿਸੇ ਕੰਪਨੀ ਦੇ ਪੈਸੇ ਬਚਦੇ ਆ, ਹੈਨਾ, ਨੰਬਰ 1। ਨੰਬਰ 2 ਦੇ ਉੱਤੇ ਹੈਗਾ ਕਿ ਖਾਸ ਤੌਰ ਤੇ ਜਦੋਂ ਅਸੀਂ ਟੈਕ ਵਰਲਡ ਤੋਂ ਥੋੜਾ ਦੂਰ ਹੁੰਦੇ ਹਾਂ ਜਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਟੈਕਨੋਲੋਜੀ ਦੀ ਬਹੁਤੀ ਵਰਤੋਂ ਨਹੀਂ ਕਰਦੇ, ਤੇ ਅਸੀਂ ਨਾ ਤੇ ਜਾਂ ਇਨ ਜਨਰਲ ਵੀ ਕਈ ਵਾਰ ਸੁਭਾਅ ਜਿਹਾ ਬਣ ਜਾਂਦਾ ਕਿ ਅਸੀਂ ਬਾਈਨਰੀ ਦੇ ਵਿੱਚ ਸੋਚਦੇ ਹਾਂ, ਚਾਹੇ ਹੈਗਾ ਜਾਂ ਨਹੀਂ ਹੈ, ਬਿਲਕੁਲ ਐਗਜ਼ਿਸਟ ਕਰਦਾ ਜਾਂ ਐਗਜ਼ਿਸਟ ਨਹੀਂ ਕਰਦਾ। ਸੋ ਇਹ ਵੀ ਆਪਾਂ ਨੂੰ ਇਹ ਥੋੜਾ ਜਿਹਾ ਮਾਈਂਡਸੈਟ ਟੈਕ ਦੇ ਵਿੱਚ ਡਿਫਰੈਂਟ ਹੁੰਦਾ। ਸੋ ਉਹਦੇ ਵਿੱਚ ਇਹ ਆ ਕਿ ਜਿਹੜਾ ਗ੍ਰੇ ਏਰੀਆ ਲਾਈਫ ਦਾ ਬਹੁਤ ਵੱਡਾ ਹੁੰਦਾ। ਬਿਲਕੁਲ ਜ਼ਰੂਰੀ ਨਹੀਂ ਵੀ ਅੱਜ ਅਸੀਂ ਹਨਾ ਸਟਾਰਟਅਪ ਦੀ ਗੱਲਾਂ ਕਰ ਰਹੇ ਹਾਂ, ਆਟੋਨੋਮਸ ਵਹੀਕਲਸ ਦੀ ਗੱਲਾਂ ਕਰਨ ਡਿਆ, ਤੇ ਹਨਾ ਹੋਰ ਪਰਸੋਂ ਚੌਥ ਨੂੰ ਸਾਰੇ ਜਿਹੜੇ ਟਰੱਕਿੰਗ ਕਾਰਪੋਰੇਸ਼ਨ ਜਾਂ ਟੈਕਸੀ ਬਿਜ਼ਨਸ ਦੇ ਵਿੱਚ ਜਿਹੜੇ ਲੋਕ ਆ ਹਨਾ ਉਹਨਾਂ ਵੇਲੇ ਹੋ ਕੇ ਘਰ ਬਹਿ ਜਾਣੇ, ਏਦਾਂ ਨਹੀਂ ਹੁੰਦਾ। ਵਰਸਸ ਹਨਾ ਜੇ ਅਸੀਂ ਫੈਕਟਰੀ ਦੀ ਰਿਪੋਰਟਿਕਸ ਦੀ ਗੱਲ ਕਰਦੇ ਹਾਂ ਤੇ ਇਹ ਆ ਵੀ ਅਗਲੇ ਹਫਤੇ ਜੀ ਸਾਰੀਆਂ ਜੌਬਾਂ ਖਤਮ ਹੋ ਜਾਣੀਆਂ, ਏਦਾਂ ਨਹੀਂ ਹੁੰਦਾ। ਪਰ ਇੱਕ ਸਲੋ ਤੇ ਗ੍ਰੈਜੂਅਲ ਪ੍ਰੋਸੈਸ ਹੁੰਦਾ। ਜੀ ਜੀ ਜੀ, ਇਹਨੂੰ ਹੋ ਸਕਦਾ 2 ਸਾਲ ਵੀ ਲੱਗ ਜਾਣ, ਹਨਾ, ਜ਼ਰੂਰੀ ਨਹੀਂ, ਕਿਸੇ ਨੂੰ ਨਹੀਂ ਪਤਾ। ਡਿਪੈਂਡ ਮਾਰਕੀਟ ਕੰਡੀਸ਼ਨਸ ਕਿੱਦਾਂ ਜਾਂ ਇਨੋਵੇਟਿਵ ਰਿਸਰਚ ਦੀ ਬ੍ਰੇਕ ਥਰੂਜ਼ ਕਿੱਦਾਂ ਹੋ ਰਹੀ ਹੈ, ਕਾਸਟ ਇੰਪੈਕਟ ਕੀ ਜਿੰਨਾ ਸੋਚਿਆ ਸੀ ਉਹਨਾਂ ਹੋ ਰਿਹਾ ਜਾਂ ਨਹੀਂ ਹੋ ਰਿਹਾ, ਕਾਫੀ ਫੈਕਟਰ ਉਹਦੇ ਉੱਤੇ ਇੰਪੈਕਟ ਹਨ। ਰੈਗੂਲੇਸ਼ਨ ਆ ਜਾਂਦੀ ਹੈ, ਇਹ ਸਾਰੀ ਕਾਫੀ ਜ਼ਿਆਦਾ ਇੰਪੈਕਟ ਹੁੰਦੇ ਜਿਹਨੇ ਇਹ ਦੱਸਣਾ ਹੁੰਦਾ ਜਾਂ ਇਹਨੇ ਡਿਟਰਮਿਨ ਕਰਨਾ ਹੁੰਦਾ ਵੀ ਇਹਦੀ ਐਕਚੁਅਲ ਮਾਰਕੀਟ ਇੰਪਲੀਮੈਂਟੇਸ਼ਨ ਇਸ ਪ੍ਰੋਸੈਸ ਦੀ ਜਾਂ ਇਸ ਟੈਕਨੋਲੋਜੀ ਦੀ ਕਦੋਂ ਹੋਊਗੀ। ਇਹਦੇ ਵਿੱਚ ਨਾ ਮੈਂ ਇੱਕ ਸਪੈਸੀਫਿਕ ਐਗਜ਼ਾਮਪਲ ਦਿੰਦਾ ਜੀ, ਉਹਦੇ ਨਾਲ ਹੋਰ ਇਹਦੇ ਉੱਤੇ ਅਸੀਂ ਫੋਕਸ ਕਰ ਲੈਂਦੇ ਕਿ ਜਦੋਂ ਉਬਰ ਆਉਂਦੀ ਆ ਉਹ ਤੋਂ ਮੈਡਾਲੀਅਨਸ ਖਤਮ ਹੋ ਜਾਂਦੀਆਂ। ਆਪਾਂ ਐਗਜ਼ਾਮਪਲ ਹੁਣ ਕੀ ਹੁੰਦਾ ਕਿ ਜਿਹੜੀਆਂ ਤੇ ਹੈਗੀਆਂ ਸੀ ਕੈਪੀਟਲਿਸਟ ਸੁਸਾਇਟੀਜ਼, ਉਹਨਾਂ ਦਾ ਫਟਾਫਟ ਉਬਰ ਜਿਹੜੀ ਉਹ ਲਾਂਚ ਕਰ ਦਿੱਤੀ, ਹਨਾ। ਜਿਹੜੀਆਂ ਕੈਪੀਟਲਿਸਟ ਸੁਸਾਇਟੀਜ਼ ਨਹੀਂ ਸੀ ਜਾਂ ਸੋਸ਼ੀਓ ਕੈਪੀਟਲਿਸਟ ਸੀ, ਉਹਨਾਂ ਨੇ ਉਹਨੂੰ ਡਿਲੇ ਕਰ ਦਿੱਤਾ। ਸੋ ਇਹਨੇ ਦੇਖੋ ਕਿ ਨਿਊਯਾਰਕ ਦੇ ਵਿੱਚ ਭਾਈ ਸਰੀ ਸ਼ਹਿਰ ਦੀ, ਤੇ ਉਹ ਜਦੋਂ ਅਮਰੀਕਾ ਜਾਂ ਦੀਆਂ ਵੱਡੀਆਂ ਸਿਟੀਜ਼ ਦੇ ਵਿੱਚ ਉਬਰ ਆ ਚੁੱਕੀ ਸੀ, ਮੈਡਾਲੀਅਨ ਜਿਹੜੀਆਂ ਖਤਮ ਹੋ ਗਈਆਂ ਸੀ, ਪਰ ਸਰੀ ਨੇ ਕਿਹਾ ਕਿ ਅਸੀਂ 1 ਜਾਂ 2 ਸਾਲ ਤੱਕ ਉਬਰ ਨਹੀਂ ਆਉਣ ਦੇਣਾ। ਸੋ ਉਹਦੇ ਵਿੱਚ ਉਹਨਾਂ ਟਾਈਮ ਦੇ ਦਿੱਤਾ ਆਪਣੀ ਜਿਹੜੀ ਵਰਕ ਫੋਰਸ ਸੀ, ਟੈਕਸੀ ਜਾਂ ਹੋਰ ਦੇ ਰਿਲੇਟਡ ਬਿਜ਼ਨਸ, ਵੀ ਤੁਸੀਂ ਆਪਣੇ ਆਪ ਨੂੰ ਜਾਂ ਚੇਂਜ ਕਰ ਲਓ ਜਿਸ ਤਰ੍ਹਾਂ ਤੁਸੀਂ ਆਪਰੇਟ ਕਰਦੇ ਹੋ, ਤੇ ਜਾਂ ਆਪਣੇ ਆਪ ਨੂੰ ਰੀਟ੍ਰੇਨ ਕਰ ਲਓ, ਹੈ ਨਾ।
ਤੇ ਸੋ ਜਿਹੜਾ ਇੰਪੈਕਟ ਹੁੰਦਾ ਟੈਕਨੋਲੋਜੀ ਦਾ ਹਰ ਜਗ੍ਹਾ ਦੇ ਉੱਤੇ ਸੇਮ ਨਹੀਂ ਹੁੰਦਾ। ਜਿੱਦਾਂ ਪਹਿਲਾਂ ਕਿਹਾ ਕਿ ਲੋਕਲ ਰੈਗੂਲੇਸ਼ਨਸ, ਲੋਕਾਂ ਦੇ ਸੁਭਾਅ, ਟੈਕਨੋਲੋਜੀ ਦਾ ਇੰਪੈਕਟ ਡਿਟਰਮਿਨ ਕਰਨਾ ਹੁੰਦਾ ਕਿ ਟੈਕਨੋਲੋਜੀ ਤੁਹਾਡੇ ਖਿੱਤੇ ਵਿੱਚ ਆਊਗੀ, ਨਹੀਂ ਆਊਗੀ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਵੀ ਸਾਡੇ ਸਾਹਮਣੇ ਚੱਲ ਰਿਹਾ ਉਹਦੇ ਤੋਂ ਅਸੀਂ ਅੱਖਾਂ ਮੀਚੀਏ। ਸੋ ਇਹ ਜਿਹੜਾ ਨੁਕਤਾ ਹੈ ਬੜਾ ਇੰਪੋਰਟੈਂਟ ਹੈ ਟੈਕਨੋਲੋਜੀ ਦੇ ਵਿੱਚ। ਜੀ, ਗੱਲਬਾਤ ਨੂੰ ਆਪਾਂ ਏਦਾਂ ਹੀ ਜਾਰੀ ਰੱਖਾਂਗੇ ਤੇ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਪਾਰ ਹੋਰ ਜਿਹੜੀਆਂ ਕੁਝ ਟੈਕਨੋਲੋਜੀ ਜਿਹੜੀਆਂ ਆ ਰਹੀਆਂ ਉਸ ਉੱਤੇ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਬ੍ਰੇਕ ਤੋਂ ਪਾਰ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਤੇ ਮੇਰੇ ਨਾਲ ਜੁੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ, ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USS ਦੇ ਸੁਣਨ ਵਾਲੇ ਸਰੋਤੇ ਤੇ ਵੇਖਣ ਵਾਲੇ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਨਿੱਘੀ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਬ੍ਰੇਕ ਤੋਂ ਬਾਅਦ। ਜੀ, ਆਪਾਂ ਇਨਸਾਨ ਦੇ ਵਿੱਚ ਗੱਲ ਕਰ ਰਹੇ ਸੀਗੇ ਵੀ ਕਿਸ ਤਰੀਕੇ ਨਾਲ ਨਿਊਰੋ ਲਿੰਕ ਸੁੱਤਿਆਂ ਹੋਇਆਂ ਕੋਡਿੰਗ ਕਰਾਉਣੀ, ਫਿਰ ਕਿਸ ਤਰੀਕੇ ਨਾਲ ਜਿਹੜੀ AI ਆ ਬਹੁਤ ਸਾਰੇ ਜਿਹੜੇ ਕੰਮਾਂ ਦੇ ਵਿੱਚ ਅੱਗੇ ਮਦਦ ਕਰ ਰਹੀ ਆ। ਇੱਕ ਇੱਥੇ ਟੈਕਨੋਲੋਜੀ ਆਈ ਥਿੰਕ ਕ੍ਰਿਸਪਰ ਹੈ ਤਾਂ ਹੁਣ ਚਿਰ ਦੀ ਆ, ਜਿਹੜੀ ਜੀਨ ਐਡੀਟਿੰਗ ਆ, ਜੀਨੋਮਿਕਸ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਰੀਸੈਂਟਲੀ ਪਿਛਲੇ ਵੀਕ ਦੇ ਵਿੱਚ ਹੀ ਸਿਕਲ ਸੈੱਲ ਡਿਜ਼ੀਜ਼ ਜਿਹੜੀ ਆ ਉਸ ਦੀ ਇਲਾਜ ਦੇ ਲਈ ਜਿਹੜੀ ਜੀਨ ਥੈਰੇਪੀ ਆ ਉਹ ਉਹਨਾਂ ਨੇ ਅਪਰੂਵ ਜਿਹੜੀ ਉਹ ਕੀਤੀ ਸੀ। ਸੋ ਇਹ ਵੀ ਹੁਣ ਤਕਨੀਕ ਦਾ ਹੀ ਸਹਾਰਾ ਆ, ਜਿਹਦੇ ਕਰਕੇ ਜਿਹੜੀ ਜੀਨ ਦੇ ਕਰਕੇ ਲੋਕਾਂ ਨੂੰ ਸਿਕਲ ਸੈੱਲ ਡਿਜ਼ੀਜ਼ ਹੋ ਜਾਂਦੀ ਆ, ਉਸ ਨੂੰ ਕੱਢਣਾ ਜਾਂ ਉਹ ਜੀਨ ਨੂੰ ਇਸ ਹਿਸਾਬ ਦੇ ਨਾਲ ਮੋਡੀਫਾਈ ਕਰਨਾ ਵੀ ਬੰਦਾ ਇਨਸਾਨ ਜਿਹੜਾ ਉਹ ਰਹਿਣ ਯੋਗ ਜਿਹੜਾ ਉਹ ਹੋ ਜਾਵੇ। ਸੋ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਆ ਨਾ ਨਵੀਆਂ ਟੈਕਨੋਲੋਜੀਜ਼ ਆ, ਉਹਦੇ ਵਿੱਚ ਤੁਸੀਂ ਪਸਾਰ ਜਿਹੜਾ ਉਹ ਵਧੋਗੇ। ਆਪਾਂ ਕੁਛ ਮਹੀਨੇ ਪਹਿਲਾਂ ਖਬਰਾਂ ਕੀਤੀਆਂ ਸੀ ਵੀ 2 ਅਜਿਹੇ ਇਹਨਾਂ ਨੇ ਆਲਰੇਡੀ ਆਈ ਥਿੰਕ ਬ੍ਰੇਨ ਟ੍ਰਾਂਸਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਆ। ਸਿਰ ਦੇ ਵਿੱਚ ਜਿਹੜੇ ਉਹਨਾਂ ਨੇ ਰਿਪਲੇਸਮੈਂਟ ਕੀਤੀ, ਆਈ ਥਿੰਕ ਪਿਗ ਵਾਲਾ ਕੀਤਾ ਸੀ ਜਾਂ ਕੁਛ ਇੱਦਾਂ ਇਹਨਾਂ ਨੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਸੀ, ਹਾਰਟ ਵਾਲਾ, ਤੇ ਬਾਕੀ ਸਰੀਰ ਦੇ ਅੰਗ ਤਾਂ ਬਦਲਦੇ ਹੀ ਜਿਹੜੇ ਉਹ ਰਹਿੰਦੇ ਆ। ਸੋ ਇਹ ਕਾਫੀ ਕੁਛ ਜਿਹੜਾ ਨਵੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਆਈ ਥਿੰਕ ਇਹ ਵੀ ਟੈਕਨੋਲੋਜੀ ਬਹੁਤ ਤੇਜ਼ੀ ਦੇ ਨਾਲ ਮੈਡੀਕਲ ਸਾਇੰਸ ਦੇ ਵਿੱਚ ਤਾਂ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਇੱਦਾਂ ਦੀਆਂ ਐਡ ਹੋ ਰਹੀਆਂ। ਹਾਂਜੀ, ਸੋ ਰਾਜਕਨ ਆਪਾਂ ਇਹਦੇ ਤੇ ਡੈਡੀਕੇਟਡ ਇੱਕ ਟਾਕ ਸ਼ੋ ਵੀ ਕੀਤਾ ਸੀ, ਤਾਂ ਆਉਣ ਵਾਲੇ ਸਮੇਂ ਦੇ ਉੱਤੇ ਵੀ ਕਰਾਂਗੇ ਕਿ ਮੈਡੀਕਲ ਟੈਕਨੋਲੋਜੀ ਵਿੱਚ ਇੰਪੈਕਟ ਕਿੱਦਾਂ ਹੁੰਦਾ। ਪਰ ਜਿੱਦਾਂ ਤੁਸੀਂ ਜੈਨੇਟਿਕ ਮੋਡੀਫਿਕੇਸ਼ਨ ਦੀ ਗੱਲ ਕਰਦੇ ਹੋ ਨਾ, ਸਿਰਫ ਜਦੋਂ ਆਮ ਤੌਰ 'ਤੇ ਜੈਨੇਟਿਕ ਕ੍ਰੌਪ ਦੀ ਗੱਲ ਕਰਦੇ ਤੇ ਕ੍ਰੌਪ ਦੇ ਉੱਤੇ ਮੋਡੀਫਿਕੇਸ਼ਨ ਅਸੀਂ ਦੇਖਦੇ ਹਾਂ, ਪਰ ਐਨੀਮਲਸ ਦੇ ਉੱਤੇ ਜੈਨੇਟਿਕ ਮੋਡੀਫਿਕੇਸ਼ਨ ਦਾ ਵੀ ਕਾਫੀ ਕੰਮ ਚੱਲ ਰਿਹਾ। ਮੈਂ ਐਗਜ਼ਾਮਪਲ ਦਿੰਦਾ ਕਿ ਇੱਕ ਨਾ ਪਿੱਛੇ ਜ਼ੀਕਾ ਵਾਇਰਸ ਆਇਆ ਹੋਇਆ, ਬੜਾ ਰੌਲਾ ਪਿਆ ਸੀ, ਤੇ ਸਾਇੰਟਿਸਟ ਨੇ ਇੱਕ ਏਦਾਂ ਦੀ ਟੈਕਨੋਲੋਜੀ ਸਾਹਮਣੇ ਲੈ ਕੇ ਆਉਂਦੀ ਸੀ, ਮੈਨੂੰ ਇਹ ਨਹੀਂ ਪਤਾ ਇੰਪਲੀਮੈਂਟ ਹੋਈ ਕਿ ਨਹੀਂ, ਕਿ ਉਹਨਾਂ ਇੱਕ ਜੈਨੇਟਿਕਲੀ ਮੋਡੀਫਾਈਡ ਮੱਛਰ ਤਿਆਰ ਕਰਨਾ ਜਿਹੜਾ ਕਿ ਜ਼ੀਕਾ ਵਾਇਰਸ ਵਾਲੇ ਮੱਛਰ ਨੂੰ ਖਾ ਜਾਏਗਾ ਤੇ ਉਹਨੂੰ ਖਤਮ ਕਰ ਦੇ, ਹਨਾ। ਸੋ ਇਹਦਾ ਵੀ ਕਾਫੀ ਚੱਲਿਆ ਸੀ। ਸੋ ਮੈਡੀਕਲ ਸਾਇੰਸ ਦੇ ਵਿੱਚ ਵੀ ਟੈਕਨੋਲੋਜੀ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਬੜੀ ਐਡਵਾਂਸਮੈਂਟ ਕੀਤੀ ਆ, ਹਨਾ। ਉਹਦੇ ਵਿੱਚ ਦੂਰਬੀਨ ਦੇ ਨਾਲ ਆਪਰੇਸ਼ਨਸ ਅਸੀਂ ਕਾਫੀ ਕਾਮਨ ਅੱਜ ਕੱਲ, ਉਹ ਵੀ ਸਾਰੇ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਸੀ। ਡੈਡੀਕੇਟਡ ਟਾਕ ਸ਼ੋ ਜਿਹੜਾ ਉਹ ਮੈਡੀਕਲ ਸਾਇੰਸ ਦੇ ਉੱਤੇ ਇੱਕ ਵਾਰੀ ਦੁਬਾਰਾ ਲੈ ਕੇ ਆਵਾਂਗੇ, ਲੇਟੈਸਟ ਕੀ ਚੱਲ ਰਿਹਾ। ਪਰ ਜਿੱਦਾਂ ਪਹਿਲਾਂ ਕਿਹਾ ਸੀ ਕਿ ਜੇ ਤਾਂ ਉਹਦੀ ਇੰਪਲੀਮੈਂਟੇਸ਼ਨ ਭਲੇ ਦੇ ਵਾਸਤੇ ਆ ਸਾਇੰਸ ਦੀ, ਤੇ ਉਹਦੇ ਵਿੱਚ ਸਾਰਿਆਂ ਦਾ ਭਲਾ, ਤੇ ਜੇ ਉਹਦੀ ਨੈਗੇਟਿਵ ਬਾਇਓਲੋਜੀਕਲ ਵੈਪਨ ਵੀ ਬਣ ਜਾਂਦੇ ਆ ਫਿਰ। ਬਿਲਕੁਲ ਬਣ ਜਾਂਦੇ। ਸੋ ਇਹ ਸਾਰੀਆਂ ਚੀਜ਼ਾਂ। ਅਗਲੀ ਜਿਹੜੀ ਆਪਾਂ ਨਾ ਗੱਲ ਕਰਦੇ ਹਾਂ ਹਰਵਿੰਦਰ, ਕਾਈਂਡ ਆਫ ਵੱਖ-ਵੱਖ ਟੈਕਨੋਲੋਜੀਜ਼ ਆ ਪਰ ਜੁੜੀਆਂ ਇੱਕੋ ਢੰਗ ਦੇ ਨਾਲ ਵੀ ਆ। ਫਿਊਲ ਦੀ ਵੀ ਆ, ਆਟੋਨੋਮਸ ਵਹੀਕਲਸ ਆ, ਉਹਨਾਂ ਦੀ ਵੀ ਆ। ਆਟੋਨੋਮਸ ਵਹੀਕਲ ਵਿਦ ਗ੍ਰੀਨ ਐਨਰਜੀਜ਼, ਇਹ ਹੁਣ ਨਵੀਆਂ ਚੀਜ਼ਾਂ ਜਿਹੜੀਆਂ ਇਹ ਆ ਰਹੀਆਂ ਆ। ਪੈਟਰੋਲ ਡੀਜ਼ਲ ਨੂੰ ਸਾਰੇ ਜਾਣੇ ਸਾਈਡ ਤੇ ਕਰ ਰਹੇ ਆ। ਹੁਣ ਪਸਾਰ ਜਿਹੜਾ ਆ ਉਹ ਇਲੈਕਟ੍ਰਿਕ ਦਾ, ਹਾਈਡਰੋਜਨ ਦਾ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਚੱਲ ਰਿਹਾ ਆ। ਆਈ ਥਿੰਕ ਆਪਾਂ ਆਫ ਏਅਰ ਜਦੋਂ ਗੱਲ ਕਰ ਰਹੇ ਸੀਗੇ, ਤੁਸੀਂ ਦੱਸ ਰਹੇ ਸੀਗੇ ਵੀ ਹਾਈਡਰੋਜਨ ਸੈੱਲ ਬੇਸਡ ਇੱਕ ਨਵੀਂ ਆਟੋਨੋਮਸ ਵਹੀਕਲ ਆ, ਉਸ ਪਾਸੇ ਵੱਲ ਨੂੰ ਵੱਧ ਰਿਹਾ। ਉਹ ਕੀ ਹੈ ਟੈਕਨੋਲੋਜੀਜ਼ ਦੇ ਵਿੱਚ, ਇਹ ਹੁਣ ਨਵਾਂ ਪੜਾਅ ਆਪਾਂ ਦੇਖ ਰਹੇ ਹਾਂ। ਹਾਂਜੀ, ਸੋ
ਰਾਜਕਨ ਆਪਾਂ ਜਦੋਂ ਕਾਰਾਂ ਦੀ ਗੱਲ ਕਰਦੇ ਹਾਂ ਤੇ ਹੈ ਨਾ, ਖਾਸ ਤੌਰ ਤੇ ਤੁਸੀਂ ਜੇ ਕੈਲੀਫੋਰਨੀਆ ਜਾਂ ਨਿਊਯਾਰਕ ਦੀ ਸਟੇਟਸ ਵਿੱਚ ਰਹਿੰਦੇ ਹੋ ਤੇ ਉਹਦੇ ਵਿੱਚ ਤੁਸੀਂ ਆਮ ਹੀ ਦੇਖਦੇ ਹੋ, ਮੈਨੂੰ ਲੱਗਦਾ ਹੁਣ ਚੌਥੀ ਪੰਜਵੀਂ ਕਾਰ ਸ਼ਾਇਦ ਆਪਾਂ ਡੇਟਾ ਦੇਖ ਲਾਂਗੇ, ਪਰ ਕਾਫੀ ਇਲੈਕਟ੍ਰਿਕ ਹੀ ਆ। ਕਾਮਨ ਆ ਇਲੈਕਟ੍ਰੀਕਲ ਕਾਰਾਂ। ਸੋ ਇਲੈਕਟ੍ਰੀਕਲ ਕਾਰਾਂ ਦੇ ਵਿੱਚ ਇਹ ਹੈ ਕਿ ਉਹ ਬਾਏ ਦਾ ਯੂਜ਼ ਆਫ ਇਟ ਇਹ ਹੁੰਦਾ ਕਿ ਆਮ ਤੌਰ ਤੇ ਕਮਿਊਟ ਕਾਰਾਂ ਲੋਕਲ ਸਿਟੀ ਵਿੱਚ ਤੁਸੀਂ ਉਹਨੂੰ ਯੂਜ਼ ਕਰਨਾ ਹੈ ਨਾ, ਤੇ 300-400 ਜਾਂ 500 ਕਿਲੋਮੀਟਰ ਤੱਕ ਜਾਂ ਮਾਈਲਸ ਤੱਕ ਤੁਸੀਂ ਉਹਦੀ ਇੱਕ ਵਾਰੀ ਬੈਟਰੀ ਚਾਰਜ ਕਰਕੇ ਤੁਸੀਂ ਕਾਰ ਨੂੰ ਚਲਾ ਸਕਦੇ ਹੋ ਨਾ। ਸੋ ਉਹਦੀ ਯੂਜ਼ੇਜ ਤਾਂ ਬਹੁਤ ਵਧੀਆ, ਪਰ ਜੇ ਤੁਸੀਂ ਇਨਵਾਇਰਨਮੈਂਟ ਦੇ ਪਰਸਪੈਕਟਿਵ ਤੋਂ ਦੇਖਦੇ ਹੋ, ਖਾਸ ਤੌਰ ਤੇ 에ਅਰ ਪੋਲਿਊਸ਼ਨ ਦੇ ਪਰਸਪੈਕਟਿਵ ਤੋਂ, ਤੇ ਉਹਦੇ ਵਿੱਚ ਠੀਕ ਆ, ਕਾਰਾਂ ਦਾ ਇੱਕ ਵੱਡਾ ਰੋਲ ਇਸ ਚੀਜ਼ ਦੇ ਵਿੱਚ ਹੈਗਾ, ਪਰ ਜਿਹੜਾ ਹੋਰ ਉਹ ਤੋਂ ਵੱਡਾ ਰੋਲ ਹੈਗਾ ਜਿਹੜੀ ਗਲੋਬਲ ਵਾਰਮਿੰਗ ਨੂੰ ਜ਼ਿਆਦਾ ਇੰਪੈਕਟ ਕਰਦੀ ਉਹ ਹੈਗੀ ਹੈਵੀ ਮਸ਼ੀਨਰੀ। ਠੀਕ ਆ, ਜਿਹਦੇ ਵਿੱਚ ਆਪਣੀ ਟਰੱਕਿੰਗ, ਸ਼ਿਪਸ ਆ ਗਏ ਹੈਨਾ, ਲੋਕੋਮੋਟਿਵ ਟ੍ਰੇਨਸ ਹੋ ਗਈਆਂ, ਤੇ ਖਾਸ ਤੌਰ ਤੇ ਪਲੇਨਸ ਆ, ਉਹਨਾਂ ਦੀ ਜਿਹੜੀ ਕੰਜ਼ੰਪਸ਼ਨ ਆ ਉਹ ਬਹੁਤ ਜ਼ਿਆਦਾ ਫਿਊਲ ਦੀ, ਕਿਉਂਕਿ ਦੋ ਗੱਲਾਂ ਅਸੀਂ ਕਰ ਰਹੇ ਹਾਂ, ਪਹਿਲਾਂ ਅਸੀਂ ਫਿਊਲ ਦੀ ਗੱਲ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਆਟੋਮੇਸ਼ਨ ਦੇ ਵੱਲ ਆਉਂਦੇ, ਕਿਉਂਕਿ ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਲਿੰਕ ਵੀ ਹੈ ਇੱਕ ਹਿਸਾਬ ਦੇ ਨਾਲ, ਕਿਉਂਕਿ ਦੋਨੋਂ ਟੈਕਨੋਲੋਜੀਆਂ ਪੈਰਲਲ ਹੀ ਚੱਲ ਰਹੀਆਂ, ਆਟੋਮੇਸ਼ਨ ਅਤੇ ਫਿਊਲ ਵਾਲੀ। ਸੋ ਉਹਦੇ ਵਿੱਚ ਰਾਜਗਨ ਜਿਹੜੀ ਅੱਜ ਕੱਲ੍ਹ ਸਭ ਤੋਂ ਵੱਡੀ ਜਿਹੜੀ ਚੱਲ ਰਹੀ, ਜਿਹੜੀ ਚੀਜ਼ ਕਾਫੀ ਜਿਹੜਾ ਵਿਸ਼ਾ ਬਣੀ ਹੋਈ ਆ, ਉਹ ਹੈਗੀ ਆ SAF ਨੂੰ ਯੂਜ਼ ਕਰਦੇ ਆ, ਸਸਟੇਨੇਬਲ ਏਵੀਏਸ਼ਨ ਫਿਊਲ। ਠੀਕ ਆ, ਕਿਉਂਕਿ ਇਸ ਦੇ ਵਿੱਚ ਹਾਂਜੀ 에ਅਰਪਲੇਨਸ ਕਾਫੀ ਜ਼ਿਆਦਾ ਐਮਿਟ ਕਰਦੇ ਆ ਜਦੋਂ ਕਾਰਬਨ ਡਾਈਆਕਸਾਈਡ, ਜਦੋਂ ਉਹ ਫਿਊਲ ਬਰਨ ਕਰਦੇ ਤੁਸੀਂ ਅੱਜ ਕੱਲ੍ਹ ਤੇ, ਕਿਉਂਕਿ ਕਾਰਬਨ ਕ੍ਰੈਡਿਟਸ ਹੋਣ ਕਰਕੇ ਸਾਰੀਆਂ ਚੀਜ਼ਾਂ ਤੁਸੀਂ ਗੂਗਲ ਉੱਤੇ ਜਦੋਂ ਤੁਸੀਂ ਕੋਈ ਫਲਾਈਟ ਰਾਊਟ ਸਰਚ ਕਰਦੇ ਹੋ, ਉਹ ਕਹਿ ਦਿੰਦੇ ਵੀ ਤੁਹਾਡੇ ਇਸ ਰਾਊਟ ਦੇ ਵਿੱਚ ਤੁਸੀਂ ਇੰਨੀ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਵੱਧਦਾ ਜਾਂ ਘੱਟ ਆ ਹਨਾ, ਜੇ ਤੁਸੀਂ ਆਹ ਫਲਾਈਟ ਲਾਓਗੇ ਤਾਂ ਘੱਟ ਜਾਏਗੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਵੀ ਕਾਰਬਨ ਕ੍ਰੈਡਿਟ ਦੇ ਅਕੋਰਡਿੰਗ ਹੀ ਚੱਲ ਰਹੀਆਂ, ਕਿਉਂਕਿ ਇਹਦਾ ਇੱਕ ਬੇਸ ਇਹ ਮੰਨ ਰਹੇ ਆ ਨਾ ਕਿ ਜਦੋਂ ਅਸੀਂ ਕਾਰਬਨ ਜਿਹੜੇ ਆ ਇਨਵਾਇਰਨਮੈਂਟ ਦੇ ਵਿੱਚੋਂ ਘਟਾਵਾਂਗੇ ਤੇ ਉਹਦੇ ਨਾਲ ਜਿਹੜੀ ਗ੍ਰੀਨ ਹਾਊਸ ਗੈਸਿਸ ਆ ਜਾਂ ਗਲੋਬਲ ਵਾਰਮਿੰਗ ਉੱਤੇ, ਗ੍ਰੀਨ ਹਾਊਸ ਗੈਸਿਸ ਜਿੰਨਾ ਤੁਸੀਂ ਘੱਟ ਯੂਜ਼ ਕਰੋਗੇ। ਸੋ ਉਹਦੇ ਵਿੱਚ ਇਹ ਹੈ ਕਿ ਸਸਟੇਨ ਤੋਂ ਪਹਿਲਾਂ ਜਿਹੜਾ ਆਈਡੀਆ ਲੈ ਕੇ ਆਏ ਸੀ ਹੈ ਨਾ ਕੰਪਨੀਜ਼ ਅੱਜ ਤੋਂ 10-15-20 ਸਾਲ ਪਹਿਲਾਂ, ਉਹ ਇਹ ਹੈ ਕਿ ਅਸੀਂ ਜੀ ਬਾਇਓ ਫਿਊਲ ਲੈ ਕੇ ਆਵਾਂਗੇ ਹੈਨਾ, ਬਾਇਓ ਫਿਊਲ ਹੌਲੀ ਹੌਲੀ ਹੁਣ ਕਾਫੀ ਪਪੂਲਰ ਆ, ਤੁਸੀਂ ਆਮ ਗੈਸ ਸਟੇਸ਼ਨਾਂ ਦੇ ਉੱਤੇ ਵੀ ਤੁਹਾਨੂੰ ਮਿਲ ਜਾਂਦਾ ਹੈ ਨਾ, ਬਾਇਓ ਡੀਜ਼ਲ ਸੋਇਆਬੀਨ ਵਗੈਰਾ ਜਾਂ ਹੋਰ ਕ੍ਰੌਪਸ ਤੋਂ ਬਣਦਾ, ਪਰ ਉਹ ਮੈਨੂੰ ਲੱਗਦਾ ਕਿ ਉਹ ਠੀਕ ਆ ਉਹ ਮਾਰਕੀਟ ਦੇ ਵਿੱਚ ਰਹਿ ਕੇ, ਪਰ ਜੇ ਤੁਸੀਂ ਨੈਟ ਉਹਦੀ ਦੇਖਦੇ ਹੋ ਕਿ ਠੀਕ ਆ ਕਾਸਟ ਵੀ ਉਹਦੀ ਘਟ ਗਈ ਆ ਸਭ ਕੁਛ, ਪਰ ਨੈਟ ਉਹਨੇ ਕਿੰਨਾ ਕੁ ਬੈਨੀਫਿਟ ਦਿੱਤਾ ਉਹ ਸ਼ਾਇਦ ਇੰਨਾ ਨਹੀਂ ਆ ਹਨਾ, ਕਿਉਂਕਿ ਤੁਸੀਂ ਕ੍ਰੌਪ ਨੂੰ ਵੀ ਗਰੋ ਕਰਦੇ ਹੋ ਤੇ ਫੂਡ ਸਿਕਿਉਰਿਟੀ ਦੇ ਨਾਲ ਵੀ ਉਹਦਾ ਲੈਣਾ ਦੇਣਾ ਹੁੰਦਾ, ਪਰ ਉਹਨੂੰ ਜੇ ਤੁਸੀਂ ਫਿਊਲ ਦੇ ਲਈ ਯੂਜ਼ ਕਰਦੇ ਹੋ ਤੇ ਸ਼ਾਇਦ ਫੂਡ ਸਿਕਿਉਰਿਟੀ ਤੇ ਉਹਦਾ ਫਰਕ ਪਏਗਾ, ਕਿੰਨਾ ਏਰੀਆ ਉਹਨੂੰ ਕਲਟੀਵੇਸ਼ਨ ਦੇ ਅੰਦਰ ਚਾਹੀਦਾ, ਜੰਗਲਾਂ ਤੋਂ ਕੱਢ ਕੇ ਤੁਸੀਂ ਤੇ ਕ੍ਰੌਪ ਬੀਜਦੇ ਹੋ, ਓਵਰਆਲ ਜਿਹੜਾ ਇੰਪੈਕਟ ਉਹ ਸ਼ਾਇਦ ਉਹਨਾਂ ਨਹੀਂ ਪੋਸੀਬਲ ਹੋ ਸਕਿਆ। ਪਰ ਹੁਣ ਜਿਹੜੀ ਅਗਾਹਾਂ ਹਾਈ, ਸੋ ਇਹਦੇ ਵਿੱਚ ਜਿਹੜੀ ਜਦੋਂ ਅਸੀਂ ਇਹਨੂੰ ਲੈ ਕੇ ਚੱਲਦੇ ਹਾਂ ਹਾਈ ਪਾਵਰ ਮਸ਼ੀਨਰੀ ਜਿੰਨਾ 에ਅਰਪਲੇਨ ਹੋ ਗਏ ਜਾਂ ਟਰੱਕਸ ਹੋ ਗਏ, ਇਹਦੇ ਵਿੱਚ ਬੈਟਰੀ ਦਾ ਰਾਜਕਾਰਨ ਇਹ ਹੈ ਕਿ ਜਿੱਦਾਂ ਟੈਕਨੋਲੋਜੀ ਗਾਂ ਤੋਂ ਗਾਂ ਵੱਧ ਰਹੀ ਆ ਤੇ ਉਹਦੇ ਵਿੱਚ ਹਾਈ ਡੈਂਸਿਟੀ ਬੈਟਰੀ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ, ਸੋ ਉਹਦੇ ਵਿੱਚ ਜਿਹੜੀ ਸਪੇਸ ਦੀ ਜਿਹੜੀ ਕੰਸਟ੍ਰੇਂਟ ਸੀ ਹੁਣ ਤੱਕ ਬੈਟਰੀਆਂ ਦੀ ਰਹੀ, ਕਿਉਂਕਿ ਬਹੁਤ ਜ਼ਿਆਦਾ ਵੱਡਾ ਹਿੱਸਾ ਹਿਊਜ ਪੋਰਸ਼ਨ ਆਫ ਇਟ ਜਿਹੜਾ ਤੁਹਾਡਾ ਟਰੱਕ ਦਾ ਜਾਂ weight ਦਾ ਹੋਏਗਾ, ਬੈਟਰੀਜ਼ ਦਾ ਹੋਏਗਾ, ਜੇ ਤੁਸੀਂ ਲੰਮਾ ਸਮਾਂ ਟਰੱਕ ਚਲਾਉਣਾ ਤੇ ਲੰਬੇ ਰੂਟ ਦੇ ਉੱਤੇ ਟਰੱਕ ਚ। ਪਰ ਵਿਦ ਇਨੋਵੇਸ਼ਨ ਆਫ ਟੈਕਨੋਲੋਜੀ ਹੁਣ ਹਿਊਂਡਾਈ ਨੇ ਜਿਹੜਾ ਇੱਕ ਟਰੱਕ ਕੱਢਿਆ ਜਿਹਦੇ ਕਰਕੇ ਸਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਹਨੂੰ ਤੁਸੀਂ ਦੇਖ ਸਕਦੇ ਹੋ ਗੂਗਲ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ। ਆਈ ਥਿੰਕ ਕੱਲ ਉਹਨਾਂ ਨਵੇਂ ਡੈਮੋ ਲੈ ਕੇ ਆਏ, ਮੈਂ ਦੇਖ ਰਿਹਾ ਸੀ ਕਿ ਪੂਰੇ ਦਾ ਪੂਰਾ ਇੱਕ ਕਾਰਗੋ ਹੀ ਆ ਹੈ ਨਾ, ਤੇ ਉਸ ਸੜਕ ਉੱਪਰ ਚੱਲੇਗਾ, ਕੋਈ ਉਹਨੂੰ ਡਰਾਈਵਰ ਦੀ ਲੋੜ ਨਹੀਂ ਹੈ, ਡਰਾਈਵਰ ਵਾਲਾ ਪੋਰਸ਼ਨ ਵੀ ਈਵਨ ਉਹਦਾ ਹੈ ਨਹੀਂ ਹੈ ਨਾ, ਇੱਕ ਤੁਸੀਂ ਸਿੰਪਲ ਇੱਕ ਟ੍ਰੇਲਰ ਦੇ ਵਾਂਗੂ ਦੇਖ ਰਹੇ ਹੋਵੋਗੇ ਜਿਹਦੇ ਉੱਪਰ ਤੁਸੀਂ ਜਿੱਦਾਂ ਜਿਹੜਾ ਉਹਦਾ ਮੌਕਅਪ ਮੈਂ ਲਿੰਕਡਇਨ ਉੱਪਰ ਦੇਖਿਆ ਸੀ। ਸੋ ਉਹਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਿਹੜਾ ਕਾਰਗੋ ਨੂੰ ਬੜੇ ਈਜ਼ੀਲੀ ਲੈ ਕੇ ਜਾ ਸਕਦੇ ਹੋ। ਫੋਰ ਐਗਜ਼ਾਮਪਲ ਕਿ ਤੁਸੀਂ ਇੱਕ ਤੁਹਾਡੇ ਕੋਲ ਟ੍ਰੇਲਰ ਆ ਨਾ, ਟ੍ਰੇਲਰ ਦੇ ਉੱਪਰ ਤੁਸੀਂ ਇੱਕ ਜਿਹੜਾ ਤੁਸੀਂ ਯੂਨਿਟ ਹੈਗਾ ਲੋਡ ਦਾ ਉਹਨੂੰ ਰੱਖਿਆ ਹੈਨਾ, ਤੇ ਉਹਨੂੰ ਪ੍ਰੋਗਰਾਮਿੰਗ ਕਰ ਦਿੱਤੀ, ਜਾਂ ਪ੍ਰੋਗਰਾਮਿੰਗ ਉਹਨੂੰ ਕਰਨ ਦੀ ਲੋੜ ਨਹੀਂ, ਤੁਸੀਂ ਉਹਨੂੰ ਕਮਾਂਡ ਦੇ ਦਿੰਦੇ ਹੋ ਰਿਮੋਟਲੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾ ਦੇ, ਤੇ ਉਹ ਆਈ ਥਿੰਕ ਉਹਨਾਂ ਇਹ ਜਿਹੜਾ ਡੈਮੋ ਨੂੰ ਬਾਹਰ ਕੱਢਿਆ। ਸੋ ਪਿਛਲੀ ਵਾਰੀ ਆਪਾਂ ਗੱਲ ਕਰਦੇ ਸੀ ਕਿ ਤਕਰੀਬਨ 80 ਸਮਥਿੰਗ ਜਿਹੜੀ ਕੰਪਨੀਜ਼ ਆ ਜੀ
80 ਸਮਥਿੰਗ ਜਿਹੜੇ ਮਾਡਲਸ ਆ ਹੁਣ ਤੱਕ ਸਾਡੇ ਸਾਹਮਣੇ ਆ ਚੁੱਕੇ ਆ ਜਿਹੜੇ ਕਿ ਸਕਸੈਸਫੁਲ ਹੋਏ ਆ, ਤੇ 400 ਤੋਂ ਉੱਪਰ ਜਿਹੜੇ ਮਾਡਲਸ ਆ ਉਹ ਓਵਰਆਲ ਹੈ ਨਾ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਆਟੋਮੇਸ਼ਨ ਤੇ ਕੰਬੀਨੇਸ਼ਨ ਆਫ ਆਟੋਮੇਸ਼ਨ ਤੇ ਸਸਟੇਨੇਬਲ ਜਿਹੜੇ ਫਿਊਲ ਆ ਉਹਨਾਂ ਦੇ ਆ ਰਹੇ ਆ। ਸੋ ਇਹ ਮੈਂ ਦੱਸਦੇ ਜਾਵਾਂ ਕਿ ਕਿਉਂਕਿ ਸਰਕਾਰੀ ਤੌਰ ਦੇ ਉੱਤੇ ਇਹਨਾਂ ਨੂੰ ਜਿਹੜੇ ਕ੍ਰੈਡਿਟਸ ਜਾਂ ਬੈਨੀਫਿਟਸ ਜਾਂ ਕਹਿ ਲਓ ਕਿ ਰੀਬੇਟਸ ਇਹਨਾਂ ਨੂੰ ਹੈਗੀਆਂ, ਜਿਹਦੇ ਕਰਕੇ ਕੰਪਨੀਆਂ ਆ ਉਹ ਇਹ ਤੇ ਇਹ ਜਿਹੜੇ ਕ੍ਰੈਡਿਟਸ ਆ 2040 ਜਾਂ 2050 ਤੱਕ ਰਹਿਣਗੇ। ਸੋ ਇਹ ਸੇਫਲੀ ਅਸਿਊਮ ਕਰ ਸਕਦੇ ਆ ਕਿ ਜਿੱਦਾਂ ਕੈਲੀਫੋਰਨੀਆ ਵਰਗੀ ਸਟੇਟ ਜਿੱਥੇ 2035 ਤੋਂ ਬਾਅਦ ਐਮਿਸ਼ਨ ਬੇਸਡ ਹੈ ਨਾ ਕਾਰਬਨ ਐਮਿਸ਼ਨ ਵਾਲੀਆਂ ਜਿਹੜੇ ਵਹੀਕਲ ਆ ਉਹ ਨਹੀਂ ਚੱਲਣਗੇ, ਤੇ ਟਰੱਕਿੰਗ ਇੰਡਸਟਰੀ ਆ ਇਹ ਮੰਨਿਆ ਜਾ ਰਿਹਾ ਕਿ ਇਹ ਕਾਫੀ ਚੇਂਜਸ ਆਟੋਮੇਟਿਡ ਸਸਟੇਨੇਬਲ ਫਿਊਲ ਦੇ ਉੱਪਰ 2050 ਤੱਕ ਪਹੁੰਚ ਜਾਏਗੀ। ਇਹ ਇਹਨਾਂ ਦਾ ਮੰਨਣਾ ਇਹਨਾਂ ਦਾ ਮੰਨਣਾ ਹੈ ਕਿੱਦਾਂ ਹੋਣਾ ਆ। ਸੋ ਹੁਣ ਆਪਾਂ ਇੱਥੇ ਦੇਖ ਰਹੇ ਹਾਂ ਵੀ ਇੱਥੇ ਦੇ ਜਿਹੜੇ 에ਅਰ ਰਿਸੋਰਸ ਬੋਰਡ ਆ ਕੈਲੀਫੋਰਨੀਆ ਵਾਲਾ, ਉਹ ਹੁਣ ਸਖਤੀ ਕਰ ਰਿਹਾ ਆ। ਬਾਹਰੋਂ ਆ ਰਹੇ ਜਿਹੜੇ ਬਾਹਰਲੀਆਂ ਸਟੇਟਸ ਤੋਂ ਆ ਰਹੇ ਟਰੱਕਸ ਆ ਉਹਨਾਂ ਨੂੰ ਕਲੀਨ ਕਰਨ ਦੇ ਲਈ। ਸੋ ਬਹੁਤ ਕੁਝ ਜਿਹੜਾ ਇਸ ਟਾਈਮ ਪੈਰਲਲੀ ਚੱਲ ਰਿਹਾ, ਲੈਜਿਸਲੇਸ਼ਨ ਦੇ ਨਾਲ ਨਾਲ ਟੈਕਨੋਲੋਜੀਜ਼, ਇਹ ਦੋਨਾਂ ਦਾ ਸੁਮੇਲ ਜਿਹੜਾ ਉਹ ਕਰ ਰਿਹਾ। ਕਈ ਦੀ ਨਾ ਸਾਨੂੰ ਆ ਕੇ ਕਹਿ ਦਿੰਦੇ ਵੀ ਯਾਰ ਅਜੇ ਤਾਂ 2035 'ਚ ਹੋਣਾ, 50 'ਚ ਹੋਣਾ, ਤੁਸੀਂ ਹੁਣੇ ਕਿਉਂ ਜਿਹੜਾ ਉਹ ਦੱਸ ਰਹੇ ਆ। ਪਰ ਉਹਦੇ ਵਿੱਚ ਇਹ ਆ ਵੀ ਭਾਈ ਜੇ ਹੁਣ ਦੱਸਾਂਗੇ ਤਾਂ ਹੁਣ ਤਿਆਰੀ ਕਰ ਲਾਂਗੇ ਤਾਂ ਤੁਸੀਂ ਚੰਗੇ ਰਹੋਗੇ। ਵਿਹੜੇ ਆਈ ਜਨ ਤਾਂ ਵਿੰਨੋ ਕੁੜੀ ਦੇ ਕੰਨ, ਫਿਰ ਉਦੋਂ ਫਿਰ ਉਹ ਗੱਲ ਬਣਦੀ ਨਹੀਂ ਹੁੰਦੀ। ਫਿਰ ਤੁਹਾਡੇ ਚੋਂ ਹੀ ਕਹਿਣਾ ਹੈ ਵੀ ਸਾਨੂੰ ਪਹਿਲੋਂ ਕਿਉਂ ਨਹੀਂ ਦੱਸਿਆ ਜੇ ਤੁਹਾਨੂੰ ਪਤਾ ਸੀ ਕੁਛ ਆ ਰਿਹਾ। ਸੋ ਫੈਸਲਾ ਤੁਸੀਂ ਲੈਣਾ, ਤੁਸੀਂ ਕਰਨਾ ਹੈ ਵੀ ਇਹ ਚੀਜ਼ਾਂ ਦੇਖੋ ਆ ਰਹੀਆਂ, ਟੈਕਨੀਕਸ ਆ ਰਹੀਆਂ, ਆਪਾਂ ਇਹ ਤੋਂ ਭੱਜ ਨਹੀਂ ਸਕਦੇ। ਕਿੱਥੇ ਤੱਕ ਕਰਦੇ ਰਹੋਗੇ ਔਰ ਫਿਰ ਵੀ ਜਿੰਨਾ ਚਿਰ ਚੱਲ ਗਿਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਬਦਲ ਹੀ ਗਿਆ ਸਾਰਾ ਕੁਝ, ਫਿਰ ਆਪਾਂ ਪਿੱਛੇ ਰਹਿ ਜਾਾਂਗੇ। ਉਹ ਪ੍ਰੋਬਲਮ ਦਾ ਹੀ ਘਰ ਜਿਹੜਾ ਉਹ ਬਣਦਾ। ਹਾਂਜੀ ਹਰਵਿੰਦਰ, ਤੁਸੀਂ ਕਹਿਣ ਲੱਗੇ। ਜੀ ਮੈਂ ਤੇ ਇਹਦੇ ਵਿੱਚ ਮੈਂ ਇੱਕ ਚੀਜ਼ ਮੈਂ ਤੇ ਹੋਰ ਐਡ ਕਰਦਾ ਕਿ ਜਦੋਂ ਆਪਾਂ ਲੈਜਿਸਲੇਸ਼ਨਸ ਦੀ ਗੱਲ ਕਰਦੇ ਨਾ, ਮੈਂ ਇਹਨਾਂ 'ਚ 2 ਐਗਜ਼ਾਮਪਲਾਂ ਦਵਾਂਗਾ ਕਿ ਕਿੱਦਾਂ ਇੰਪੈਕਟ ਕਰਦੀਆਂ। ਹੁਣ 2035 ਤੱਕ ਜਦੋਂ ਤੁਸੀਂ ਗੱਲ ਕੀਤੀ, ਸੋ ਮੈਂ ਜੇ ਗਲਤ ਨਾ ਕਿ ਇੱਕ ਨਾਰਡਿਕ ਨੇਸ਼ਨ ਆ ਕੋਈ, ਮੈਨੂੰ ਐਗਜ਼ੈਕਟ ਨਾਮ ਭੁੱਲ ਗਿਆ, ਸ਼ਾਇਦ ਨਾਰਥਰਨ ਯੂਰਪ ਦੀ, ਉਹਦੇ ਵਿੱਚ ਉਹਨਾਂ ਵੀ ਸੇਮ ਲੈਜਿਸਲੇਸ਼ਨ ਰੱਖੀ ਸਾਹਮਣੇ। ਪਹਿਲੀ ਐਗਜ਼ਾਮਪਲ ਕਿ ਬਾਈ ਸਰਟਨ ਡੇਟ ਆਈ ਥਿੰਕ 2030 ਤੱਕ ਉਹਨਾਂ ਕਿਹਾ ਸੀ ਕਿ ਸਾਰੀਆਂ ਕਾਰਾਂ ਆਊਟ ਆਫ ਉਹਦੇ 'ਚ ਹੋ ਜਾਣਗੀਆਂ, ਪਰ ਕਿਉਂਕਿ ਉਹਨਾਂ ਹਾਂਜੀ ਜ਼ੀਰੋ ਇਮਿਸ਼ਨ ਵਾਲੀਆਂ ਸੀ। ਤਾਂ ਉਹਦੇ ਵਿੱਚ ਰਾਜਕਨ ਕੀ ਹੋਇਆ ਕਿ ਵਿਦ ਪੀਰੀਅਡ ਆਫ ਟਾਈਮ ਉਹ ਜਿਹੜੀ ਚੀਜ਼ ਉਹ ਕਹਿੰਦੇ ਕਿ ਵੀ ਆਰ ਵੈਲ ਔਨ ਟਰੈਕ ਟੂ ਗੈਟ ਦਿਸ ਟ੍ਰਾਂਜੀਸ਼ਨ ਡਨ ਬਾਈ 2028। 2 ਸਾਲ ਪਹਿਲਾਂ ਹੀ ਉਹਨਾਂ ਆਪਣੀ ਟ੍ਰਾਂਜੀਸ਼ਨ ਕਰ ਲੈਣੀ। ਨੰਬਰ 1 ਐਗਜ਼ਾਮਪਲ। ਨੰਬਰ 2 ਐਗਜ਼ਾਮਪਲ ਰਾਜਕਨ ਇਹ ਹੈ ਕਿ ਜਦੋਂ ਗਲੋਬਲ ਇਹਦੇ ਮਿਸ਼ਨ ਟਾਰਗੇਟਸ ਜਿਹੜੇ ਉਹ ਸਾਡੇ ਸਾਹਮਣੇ ਆਉਂਦੇ, ਤੇ ਕੈਲੀਫੋਰਨੀਆ ਦੇ ਸਭ ਤੋਂ ਸਟ੍ਰਿਕਟ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੀ ਗੱਲ ਆ, 2017 ਕਿ 18 ਦੀ ਗੱਲ ਆ, ਕੋਵਿਡ ਤੋਂ ਪਹਿਲਾਂ ਦੀ। ਸੋ ਜਦੋਂ ਉਹਨਾਂ ਮਿਸ਼ਨ ਟਾਰਗੇਟ ਸਾਹਮਣੇ ਲੈ ਕੇ ਆਉਂਦੇ ਤੇ ਜਿਹੜੇ ਬਾਕੀ, ਕਿਉਂਕਿ ਹੁਣ ਕੈਲੀਫੋਰਨੀਆ ਇੱਕ ਵੱਡੀ ਮਾਰਕੀਟ ਆ ਹਨਾ, ਤੇ ਜਿਹੜੇ ਬਾਕੀ ਕਾਰਾਂ ਹੈਗੀਆਂ ਜਿਹੜੇ ਮਿਸ਼ਨ ਟਾਰਗੇਟਸ ਤੇ, ਕਿਉਂਕਿ ਜਿਹੜੀਆਂ ਤੇ ਚਲੋ ਟੈਸਲਾ ਵਰਗੀਆਂ ਹੈਗੀਆਂ ਉਹ ਤੇ ਇਹਨੂੰ ਕੁਆਲੀਫਾਈ ਕਰਦੀਆਂ ਸੀ। ਸੋ ਉਹਨਾਂ ਇਹ ਕਿਹਾ ਸੀ ਨਾ ਕਿ 50 ਮਾਈਲਸ ਪਰ ਗੈਲਨ ਤੋਂ ਉੱਪਰ ਜਿਹੜੇ ਇੰਜਨ ਦੀ ਐਫੀਸ਼ੀਐਂਸੀ ਹੋਣੀ ਚਾਹੀਦੀ, ਵਧਣੀ ਚਾਹੀਦੀ। ਸੋ ਉਹ ਹਾਂਜੀ, ਤੇ ਉਹ ਕਾਰਾਂ ਨੇ ਨਾ ਕਾਰ ਮੇਕਰਸ ਨੇ ਵੋਲੰਟਰੀ ਕਹਿ ਦਿੱਤਾ ਵੀ ਅਸੀਂ ਇਸ ਮਾਡਲ ਦੇ ਉੱਪਰ ਵਰਕ ਕਰ ਰਹੇ ਹਾਂ, ਕਿਉਂਕਿ ਮਾਰਕੀਟ ਦੇ ਵਿੱਚ ਦੇਖੋ ਨਾ ਕਿ ਮਾਰਕੀਟ ਕੰਪੈਟੀਟਿਵਨੈਸ ਵੀ ਹੁੰਦੀ ਹੈ ਵੀ ਜਿਹੜੀਆਂ ਮੰਨ ਲਓ ਵੀ 50 ਮਾਡਲਸ ਆ ਕਾਰਾਂ ਦੇ ਹਾਈਪੋਥੈਟਿਕਲੀ, ਤੇ ਉਹਨਾਂ ਦੇ ਵਿੱਚੋਂ ਜਿਹੜੇ 20 ਮਾਡਲਸ ਆ ਉਹ ਐਮਿਸ਼ਨਸ ਟਾਰਗੇਟ ਨੂੰ 50 ਮਾਈਲ ਪਰ ਗੈਲਨ ਤੋਂ ਉੱਪਰ ਨੂੰ ਪੂਰਾ ਕਰਦੇ ਆ, ਤੇ ਜਿਹੜੇ ਪਿੱਛੇ 30 ਰਹਿ ਗਏ ਉਹਨਾਂ ਨੂੰ ਕੌਣ ਲਏਗਾ। ਸੋ ਕਈ ਵਾਰ ਬਿਜ਼ਨਸ ਦੀ ਜਿਹੜੀ ਕੰਪੈਟੀਟਿਵਨੈਸ ਹੁੰਦੀ ਆ ਉਹ ਚੀਜ਼ਾਂ ਨੂੰ ਐਕਸਲਰੇਟ ਕਰਦੀ, ਇਹ ਵੀ ਧਿਆਨ ਰੱਖਣ ਦੀ। ਜੀ ਜੀ ਬਿਲਕੁਲ। ਸੋ ਦੇਖੋ ਬਹੁਤ ਸਾਰੀਆਂ ਜਿਹੜੀਆਂ ਟੈਕਨੋਲੋਜੀਜ਼ ਇਹ ਸਾਰਾ ਕੁਛ ਨਾਲ ਦੇ ਨਾਲ ਆਪਣੇ ਪੈਰਲਲੀ ਆਪਾਂ ਚੱਲ ਰਹੇ ਆ, ਤੁਹਾਨੂੰ ਜਿਹੜਾ ਉਹ ਦੱਸ ਰਹੇ ਆ, ਚਾਹੇ ਆਟੋਨੋਮਸ ਵਹੀਕਲਸ ਆ, AI ਆ, ਬਿਮਾਰੀਆਂ ਦੇ ਇਲਾਜ ਦੇ ਲਈ ਨਿਊਰੋਲਿੰਕ ਆ, ਸੌਂਦੇ ਹੋਏ ਤੁਹਾਡੇ ਕੋਲ ਕੋਡਿੰਗ ਕਰਾਉਣੀ ਆ, ਗ੍ਰੀਨਰ ਐਨਰਜੀ, ਫਿਊਲ ਰਿਪਲੇਸਮੈਂਟਸ, ਇਨੋਵੇਸ਼ਨਸ, ਇਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲ ਰਹੀਆਂ। ਇੱਕ ਇਹਦੇ ਵਿੱਚ ਨਾ ਆਪਾਂ ਜੇ ਟ੍ਰੈਂਡਸ ਦੇਖੀਏ ਨਾ, ਇੱਕ ਇਸ ਟਾਈਮ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਟ੍ਰੈਂਡ ਹਰਵਿੰਦਰ ਜਿਹੜਾ ਉਹ ਵਰਤ ਰਿਹਾ ਆ, ਚੱਲ ਰਿਹਾ, ਜਿਹੜਾ ਅਸੈਂਬਲੀ ਲਾਈਨਸ ਨੂੰ ਹੋਰ ਵੀ ਜ਼ਿਆਦਾ ਐਫੀਸ਼ੀਐਂਟ ਤੇ AI ਤੇ ਮਸ਼ੀਨ ਲਰਨਿੰਗ ਕਰਨ ਵਾਲਾ ਜਿਹੜਾ ਉਹ ਇਸ ਟਾਈਮ ਬਹੁਤ ਤੇਜ਼ੀ ਦੇ ਨਾਲ ਚੇਂਜਸ ਜਿਹੜੇ ਉਸ ਦੇ ਵਿੱਚ ਦੇਖ ਰਹੇ ਆ। ਰੀਸੈਂਟਲੀ ਮੈਂ ਐਲਮੰਡ ਕਾਨਫਰੰਸ ਦੇ ਉੱਤੇ ਸੀਗਾ, ਜਿਹੜਾ ਪੈਕਰਸ ਨੇ ਕੰਮ ਕਰਨਾ ਹੁੰਦਾ ਬਦਾਮ ਚੁਗਣ ਦਾ, ਵੀ ਬਦਾਮ ਚੁੱਕ ਕੇ ਵੀ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ, ਉਹ ਤਾਂ ਨਹੀਂ ਆ,
ਉੱਥੇ ਉਹਨਾਂ ਨੇ ਪਹਿਲੀ AI ਮਸ਼ੀਨ ਲਰਨਿੰਗ ਵਾਲੀ ਉਹਨਾਂ ਨੇ ਮਸ਼ੀਨ ਲਗਾਈ ਸੀ, ਜਿਹੜੀ ਉਹ ਦੇਖ ਕੇ ਵੀ ਕਿਹੜਾ ਬਦਾਮ ਠੀਕ ਆ, ਕਿਹੜਾ ਗਲਤ ਆ, ਕਿਹੜਾ ਪੈਕ ਹੋ ਸਕਦਾ, ਕਿਹੜਾ ਨਹੀਂ ਹੋ ਸਕਦਾ, ਉਹ ਆਟੋਮੈਟਿਕਲੀ ਉਹਨੇ ਕਰ ਲਿਆ। ਓਬਵੀਅਸਲੀ ਉਹ ਮਹਿੰਗੀ ਹੋਣੀ ਆ ਅਜੇ, ਪਰ ਇਹ ਆ ਵੀ ਉਹ ਕਿੰਨੇ ਜਾਣਿਆਂ ਦੀ ਜੌਬਸ ਆ ਉਸ ਦੇ ਉੱਤੇ ਸਵਾਲ ਵੀ ਖੜੇ ਕਰ ਰਹੀ ਆ। ਉਹ ਕੰਪਨੀ ਬਣਾਉਣ ਜਿਨ੍ਹਾਂ ਨੇ ਬਣਾਈ ਸੀ ਉਹ ਕਹਿੰਦੇ ਵੀ ਇਹ ਨਹੀਂ ਆ ਵੀ ਸਵੇਰੇ 8 ਵਜੇ ਆਏ ਤੇ 5 ਵਜੇ ਬੰਦ, 24 ਘੰਟੇ ਚੱਲੂਗੀ, ਤੇ ਚਾਹੇ ਉਹ ਸਵੇਰੇ ਦੇਖ ਲਓ ਸ਼ਾਮ ਨੂੰ ਦੇਖ ਲਓ, ਐਫੀਸ਼ੀਐਂਸੀ ਉਹਦੀ ਬਰਾਬਰ ਰਹਿਣੀ। ਇਹ ਨਹੀਂ ਆ ਵੀ ਮੈਨੂੰ ਦਿਮਾਗ ਤੱਕ ਗਿਆ, ਮੈਨੂੰ ਪਤਾ ਨਹੀਂ ਲੱਗਾ ਵੀ ਆਹ ਚੀਜ਼ ਹੋ ਗਿਆ। ਸੋ ਅਸੈਂਬਲੀ ਲਾਈਨਸ ਦੇ ਉੱਤੇ AI ਤੇ ਮਸ਼ੀਨ ਲਰਨਿੰਗ ਬਹੁਤ ਤੇਜ਼ੀ ਦੇ ਨਾਲ ਰੋਬੋਟਿਕਸ ਦੀ ਮਦਦ ਦੇ ਨਾਲ ਪ੍ਰਭਾਵ ਪਾ ਰਹੀ ਹੈ। ਇਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਇਹ ਸਾਰਾ ਕੁਝ ਬਣ ਰਿਹਾ। ਐਗਰੀਕਲਚਰ ਇੰਡਸਟਰੀ ਦੇ ਵਿੱਚ ਜਿਹੜੀ ਟੈਕਨੋਲੋਜੀ ਆ ਬਹੁਤ ਤੇਜ਼ੀ ਦੇ ਨਾਲ, ਬਹੁਤ ਡੀਪਲੀ ਤੇ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ। ਸੋ ਆਪਾਂ ਨੂੰ ਰੈਡੀ ਜਿਹੜਾ ਇਸ ਚੀਜ਼ ਦੇ ਲਈ ਰਹਿਣਾ ਚਾਹੀਦਾ ਹੈ। ਤੇ ਜੀ ਰਾਜਕਰਨ, ਬਿਲਕੁਲ। ਤੇ ਹਰਵਿੰਦਰ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਆ, ਰੈਪ ਅਪ ਕਰੀਏ ਜੀ ਫਿਰ ਅੱਜ ਦੇ ਇਸ ਪ੍ਰੋਗਰਾਮ ਨੂੰ। ਜੀ, ਮੁੱਖ ਦੀ ਗੱਲ ਰਾਜਕਰਨ ਇਹੀ ਆ ਕਿ ਆਪਾਂ ਅਵੇਅਰ ਰਹੀਏ ਸਾਡੇ ਆਸੇ ਪਾਸੇ ਕੀ ਹੋ ਰਿਹਾ। ਸਾਡੇ ਡੈਡੀਕੇਟਡ ਇਸ ਟੈਕ ਟਾਕ ਦੇ ਟਾਕ ਸ਼ੋ ਦਾ ਜਿਹੜਾ ਮੋਟਿਵ ਉਹ ਇਹ ਹੈ ਕਿ ਤੁਹਾਨੂੰ ਦੱਸਦੀ ਜਾਈਏ ਕਿ ਆਉਣ ਦੇ ਸਮੇਂ ਵਿੱਚ ਕਿਹੜੀ ਕਿਹੜੀ ਟੈਕਨੀਕਸ ਆ ਰਹੀਆਂ, ਤੇ ਉਹਦੇ ਉੱਤੇ ਅਸੀਂ ਕਿੱਦਾਂ ਆਪਣੇ ਆਪ ਨੂੰ ਤਿਆਰ ਕਰਨਾ, ਆਪਾਂ ਕਿੱਦਾਂ ਰੈਡੀ ਹੋਣਾ, ਜਿਹੜੀ ਹਰ ਇੱਕ ਉਮਰ ਦੇ ਵਾਸਤੇ ਬਹੁਤ ਜ਼ਰੂਰੀ ਹੈ। ਜੇ ਤੁਸੀਂ ਯੰਗ ਹੋ ਬਹੁਤ, ਹੈ ਨਾ, ਜੇ ਤੁਸੀਂ 15-16 ਸਾਲ 17 ਸਾਲ 18 ਸਾਲ ਦੀ ਏਜ ਵਿੱਚ ਹੈਗੇ ਹੋ, ਯੂਨੀਵਰਸਿਟੀ ਵਿੱਚ ਹੈਗੇ ਹੋ, ਕੈਰੀਅਰ ਸਿਲੈਕਸ਼ਨ ਕਿੱਦਾਂ ਕਰਨੀ ਉਹਦੇ ਵਿੱਚ ਤੁਹਾਡੀ ਹੈਲਪ ਹੋਏਗੀ। ਜੇ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਬਿਜ਼ਨਸ ਵਿੱਚ ਹੈਗੇ ਹੋ, ਬਿਜ਼ਨਸ ਵਿੱਚ ਤੁਹਾਨੂੰ ਟੈਕਨੋਲੋਜੀ ਕਿੱਦਾਂ ਹੈਲਪ ਕਰ ਸਕਦੀ ਹੈ, ਉਹ ਤੋਂ ਤੁਸੀਂ ਇਸ ਟਾਕ ਸ਼ੋਅ ਤੋਂ ਲਾਹਾ ਲੈ ਸਕਦੇ ਹੋ। ਜਾਂ ਤੁਸੀਂ ਲੇਟਰ ਸਟੇਜ ਦੇ ਵਿੱਚ ਹੈਗੇ ਕਿ ਟੈਕਨੋਲੋਜੀ ਦੇ ਵਿੱਚ ਲੇਟਰ ਸਟੇਜ ਆਫ ਦਾ ਏਜ ਹੋ, ਤੁਸੀਂ ਇਹ ਸਮਝ ਸਕਦੇ ਹੋ ਕਿ ਟੈਕਨੋਲੋਜੀ ਦੇ ਨੈਗੇਟਿਵ ਇੰਪੈਕਟ ਕੀ ਹੈ ਤੇ ਉਹ ਤੋਂ ਆਪਾਂ ਬਚਣਾ ਕਿੱਦਾਂ ਵਾ। ਸੋ ਹਰ ਇੱਕ ਹੈ ਨਾ, ਵੀ ਐਜ਼ ਅ ਸਿੱਖ ਅਸੀਂ ਕਹਿੰਦੇ ਹਾਂ, ਆਪਣੇ ਆਪ ਨੂੰ ਸਿੱਖ ਦਾ ਮਤਲਬ ਹੁੰਦਾ ਕਨਸਟੈਂਟ ਅਸੀਂ ਲਰਨ ਕਰਨਾ ਸ਼ੁੱਧ ਇਹ ਹੋ ਸਕਦੀ ਹੈ। ਉਹ ਤੋਂ ਆਪਾਂ ਧਿਆਨ ਰੱਖਣਾ ਕੀ ਚੱਲ ਰਿਹਾ ਸਾਡੇ ਆਸੇ ਪਾਸੇ, ਜਿਹੜਾ ਲਾਹਾ ਲੈ। ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਕਿ ਜੇ ਤੁਹਾਨੂੰ ਲੱਗਦਾ ਕਿ ਏਦਾਂ ਦਾ ਕੋਈ ਟੌਪਿਕ ਜਿਹੜਾ ਤੁਹਾਨੂੰ ਅੰਡਰਸਟੈਂਡ ਤੁਸੀਂ ਨਹੀਂ ਕਰਦੇ ਜਾਂ ਉਹਦੇ ਬਾਰੇ ਹੋਰ ਜਾਣਨਾ ਚਾਹੁੰਦੇ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradio.usa.com ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਉਹ ਟੌਪਿਕ ਲੈ ਕੇ ਤੁਹਾਡੇ ਕੋਲ ਆਈਏ, ਤੁਹਾਡੇ ਨਾਲ ਸਾਂਝਾ ਕਰੀਏ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।